ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਪੁਨੀਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਵਿਸਥਾਰ ਦੇ ਨਾਲ ਜਾਣਕਾਰੀ ਉਹਨਾਂ ਦੇ ਕੋਲੋਂ ਲਵਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਜੀ ਸੋ ਜੇਕਰ ਆਪਾਂ ਰੁੱਖ ਖਬਰਾਂ ਦਾ ਕਰੀਏ ਤਾਂ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਵਾਲੀ ਖਬਰ ਲੈ ਲੈਂਦੇ ਆ। ਰਾਹੁਲ ਗਾਂਧੀ ਦੀ ਸਾਵਰਕਰ ਤੇ ਕੀਤੀ ਟਿੱਪਣੀ ਨੇ ਜੁਰਮਾਨਾ ਲਵਾ ਦਿੱਤਾ ਹੈ ਤੇ ਹੁਣ ਅੱਗੇ ਪੂਰੀ ਖਬਰ ਦੀ ਤਫਸੀਲ ਕੀ ਹੈ ਜੀ। ਦੇਖੋ, ਵੀਰ ਸਾਵਰਕਰ ਬਾਰੇ ਸਾਲ 2022 ਚ ਟਿੱਪਣੀ ਕੀਤੀ ਸੀ ਰਾਹੁਲ ਗਾਂਧੀ ਨੇ, ਤੇ ਉਹਦੇ ਤੇ ਉੱਤਰ ਪ੍ਰਦੇਸ਼ ਦੇ ਇੱਕ ਵਕੀਲ ਨੇ ਨਰਿਪਿੰਦਰ ਪਾਂਡੇ, ਜਿਹੜਾ ਕਿ ਹਿੰਦੂਤਵਾਦੀ ਸੰਗਠਨਾਂ ਨਾਲ ਵੀ ਜੁੜਿਆ ਹੋਇਆ ਹੈ, ਉਹਨੇ ਕੇਸ ਕੀਤਾ ਸੀ ਉੱਤਰ ਪ੍ਰਦੇਸ਼ 'ਚ। ਤੇ ਯੂਪੀ 'ਚ ਇਹ ਕੇਸ ਹੋਇਆ ਸੀਗਾ। ਤੇ ਕਿਤੇ ਨਾ ਕਿਤੇ ਉਸ ਤੋਂ ਬਾਅਦ ਇਹਦੇ 'ਚ ਲਗਾਤਾਰ ਤਰੀਕਾਂ ਪੈ ਰਹੀਆਂ ਸੀ, ਪਰ ਰਾਹੁਲ ਗਾਂਧੀ ਸ਼ਾਮਲ ਨਹੀਂ ਹੋ ਸਕੇ ਸਨ ਤਰੀਕਾਂ 'ਚ। 17 ਦਸੰਬਰ 2022 ਨੂੰ ਮਹਾਰਾਸ਼ਟਰ ਦੇ ਵਿੱਚ ਜਦੋਂ ਭਾਰਤ ਜੋੜੋ ਯਾਤਰਾ ਕਰ ਰਹੇ ਸੀ, ਉਦੋਂ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਜਿਹੜਾ ਵੀਰ ਸਾਵਰਕਰ ਹੈ ਉਹਨੂੰ ਕਿਹਾ ਸੀਗਾ ਕਿ ਉਹ ਅੰਗਰੇਜ਼ਾਂ ਦਾ ਨੌਕਰ ਸੀ ਅਤੇ ਪੈਨਸ਼ਨ ਲੈਂਦਾ ਸੀ ਅੰਗਰੇਜ਼ਾਂ ਤੋਂ। ਇਹ ਗੱਲ ਰਾਹੁਲ ਗਾਂਧੀ ਨੇ ਕਹੀ ਸੀ। ਉਹਦੇ ਤੇ ਜਿਹੜਾ ਨਰਿਪਿੰਦਰ ਪਾਂਡੇ ਹੈ, ਹਿੰਦੂਤਵਾ ਦਾ ਜਿਹੜਾ ਐਕਟਿਵਿਸਟ ਅਤੇ ਵਕੀਲ ਹੈ, ਉਹਨੇ ਕਿਹਾ ਕਿ ਇਹ ਜਿਹੜਾ ਬਿਆਨ ਹੈ ਰਾਹੁਲ ਗਾਂਧੀ ਦਾ, ਇਹ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਘ੍ਰਿਣਾ ਫੈਲਾ ਸਕਦਾ ਹੈਗਾ। ਇਸ ਕਰਕੇ ਉਹ ਅਤੇ ਘ੍ਰਿਣਾ ਫੈਲਾਉਣ ਦੀ, ਨਫ਼ਰਤ ਫੈਲਾਉਣ ਦੀ ਮਨਸ਼ਾ ਤੋਂ ਹੀ ਇਹ ਬਿਆਨ ਦਿੱਤਾ ਗਿਆ ਹੈਗਾ। ਇਸ ਕਰਕੇ ਉਹਨਾਂ ਤੇ 153A 505 ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਤੇ ਉਹ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਸੀਗੀ। ਪਰ ਇਹਦੇ 'ਚ ਹੋਇਆ ਕੁਛ ਨਹੀਂ। ਹਾਲਾਂਕਿ ਇੱਕ ਇਸੇ ਕਿਸਮ ਦੇ ਮਾਮਲੇ 'ਚ ਸੁਲਤਾਨਪੁਰ ਦੇ ਵਿੱਚ ਵੀ, ਸੁਲਤਾਨਪੁਰ ਜਿਹੜਾ ਉੱਤਰ ਪ੍ਰਦੇਸ਼ 'ਚ ਹੈਗਾ, ਉੱਥੇ ਵੀ ਇਸੇ ਕਿਸਮ ਦਾ ਇੱਕ ਮਾਮਲਾ ਸੀ ਜਿਸ 'ਚ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਉਦੋਂ ਵੀ ਜਿਹੜੇ ਰਾਹੁਲ ਗਾਂਧੀ ਸੀਗੇ, ਉਹ ਪਿਛਲੇ ਸਾਲ ਦੀ ਗੱਲ ਹੈ, 20 ਫਰਵਰੀ 2024 'ਚ ਸੁਲਤਾਨਪੁਰ ਕੋਰਟ 'ਚ ਸਰੈਂਡਰ ਕਰਨ ਪਹੁੰਚ ਗਏ ਸੀਗੇ, ਪਰ ਉੱਥੇ ਵੀ ਕੋਰਟ ਨੇ ਜਿਹੜਾ ਯਾਚੀਕਾ ਕਰਤਾ ਸੀਗਾ, ਉਹਦੀ ਜਿਹੜੀ ਉਹ ਸ਼ਿਕਾਇਤ ਸੀ, ਉਹਨੂੰ ਖਾਰਜ ਕਰਤਾ ਸੀਗਾ। ਪਰ ਇਸ ਟਾਈਮ ਜਿਹੜੇ ਜੱਜ ਹੈਗੇ ਆ, ਜੱਜ ਨੇ ਉਹਨਾਂ ਨੂੰ 14 ਅਪ੍ਰੈਲ ਨੂੰ ਅਦਾਲਤ 'ਚ ਹਾਜ਼ਰ ਹੋਣ ਲਈ ਕਿਹਾ ਗਾ, ਤੇ 200 ਰੁਪਏ ਦਾ ਜੁਰਮਾਨਾ ਵੀ ਲਾਇਆ, ਕਿਉਂਕਿ ਉਹ ਲਗਾਤਾਰ ਗੈਰ ਹਾਜ਼ਰ ਰਹਿ ਰਹੇ ਨੇ। ਹਾਲਾਂਕਿ ਰਾਹੁਲ ਗਾਂਧੀ ਦੇ ਵਕੀਲ ਨੇ ਇਹ ਕਿਹਾ ਕਿ ਉਹ ਲੀਡਰ ਆਫ ਆਪੋਜੀਸ਼ਨ ਨੇ ਤੇ ਦੂਜੇ ਮੁਲਕਾਂ ਤੋਂ ਵੱਡੇ ਲੋਕ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਇੰਪੋਰਟੈਂਟ ਲੋਕ ਆਏ ਹੋਏ ਨੇ, ਉਹਨਾਂ ਨੂੰ ਰਿਸੀਵ ਕਰ ਰਹੇ ਨੇ, ਇਸ ਕਰਕੇ ਉਹ ਕੋਰਟ 'ਚ ਨਹੀਂ ਆ ਸਕਦੇ। ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਦੇ ਖਿਲਾਫ, ਰਾਹੁਲ ਗਾਂਧੀ ਨੂੰ ਹਰਾਸ ਕਰਨ ਵਾਸਤੇ ਇਸ ਕਿਸਮ ਦੇ ਕੇਸ ਲਗਾਤਾਰ, ਚਾਹੇ ਗੁਜਰਾਤ 'ਚ ਹੋਣ ਜਾਂ ਫਿਰ ਉੱਤਰ ਪ੍ਰਦੇਸ਼ 'ਚ ਹੋਣ, ਲਗਾਤਾਰ ਦਰਜ ਹੋ ਹੀ ਰਹੇ ਨੇ। ਉਹਨਾਂ ਨੇ ਜਿਹੜਾ ਉਹ ਪਿਛਲੇ ਸਾਲ 20 ਫਰਵਰੀ 2024 'ਚ ਸੁਲਤਾਨਪੁਰ ਕੋਰਟ ਦੇ ਵਿੱਚ ਜੋ ਕੁਝ ਕੀਤਾ ਸੀ, ਜਾ ਕੇ ਆਪਣੇ ਆਪ ਨੂੰ ਸਰੈਂਡਰ ਹੀ ਕਰਤਾ ਸੀਗਾ ਕਿ ਕਰ ਲਓ ਜੋ ਕੁਝ, ਉਹ ਇੱਕ ਵੱਡਾ ਐਕਟ ਸੀਗਾ। ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਜਿਹੜੇ ਜੱਜ ਸੀਗੇ ਲੋਅਰ ਕੋਰਟਾਂ ਦੇ, ਉਹ ਥੋੜ੍ਹੇ ਜਿਹੇ ਹੌਲੇ ਪੈ ਗਏ ਸੀਗੇ। ਪਰ ਮੈਨੂੰ ਲੱਗਦਾ ਕਿ ਹੁਣ ਦੁਬਾਰੇ ਤੋਂ ਕੰਮ ਚਾਲੂ ਹੋ ਰਿਹਾ, ਕਿਉਂਕਿ ਸੈਂਟਰ 'ਚ 2024 'ਚ ਕਿਤੇ ਨਾ ਕਿਤੇ ਨਰਿੰਦਰ ਮੋਦੀ ਹੋਰਾਂ ਦੀ ਤੀਜੀ ਵਾਰ ਸਰਕਾਰ ਆ ਗਈ ਹੈਗੀ ਆ, ਤੇ ਲੀਡਰ ਆਫ ਆਪੋਜੀਸ਼ਨ ਨੂੰ ਇੱਦਾਂ ਇਹ ਖਾਲੀ ਨਹੀਂ ਜਾਣ ਦੇਣਗੇ। ਹਾਲਾਂਕਿ ਉਹਨਾਂ ਦੀ ਜਿਹੜੀ ਟਿੱਪਣੀ ਦੀ ਗੱਲ ਕਰੀਏ, ਤੇ ਵੀਰ ਸਾਵਰਕਰ ਨੇ 6 ਵਾਰ ਮਾਫੀ ਮੰਗੀ ਸੀ ਅੰਗਰੇਜ਼ਾਂ ਤੋਂ। ਉਹਦੇ 'ਚ ਕਿਹਾ, ਇਹ ਵੀ ਕਿਹਾ ਸੀ ਕਿ ਮੈਂ ਤੁਹਾਡਾ ਸਰਵੈਂਟ ਹਾਂ ਤੇ ਪੈਨਸ਼ਨ ਵੀ ਲੈਂਦਾ ਰਿਹਾ ਅੰਗਰੇਜ਼ਾਂ ਤੋਂ, ਤੇ ਉਹ ਫੈਕਚੁਅਲੀ ਉਹਨਾਂ ਨੇ ਕੋਈ ਗੱਲ ਗਲਤ ਨਹੀਂ ਕਹੀ। ਹਾਲਾਂਕਿ ਕਿਉਂਕਿ ਹਿੰਦੂਤਵਾ ਸੰਗਠਨ ਉਹਨੂੰ ਭਗਵਾਨ ਦੇ ਤੌਰ ਤੇ ਲੈਂਦੇ ਨੇ, ਵੀਰ ਸਾਵਰਕਰ ਨੂੰ ਆਪਣਾ ਬਹੁਤ ਵੱਡਾ ਆਗੂ ਮੰਨਦੇ ਨੇ, ਇਸ ਕਰਕੇ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ। ਤੇ ਕੋਈ ਵੀ ਵੀਰ ਸਾਵਰਕਰ ਤੇ ਟਿੱਪਣੀ ਕਰਦਾ ਹੈਗਾ, ਉੱਦਾਂ ਤਾਂ ਉਹਨਾਂ ਦਾ ਨਾਮ VD ਸਾਵਰਕਰ ਸੀਗਾ, ਵੀਰ ਕਿਸ ਗੱਲ ਦੇ ਨੇ, ਇਹ ਤੇ ਵੀ ਇੱਕ ਕੁਐਸਚਨ ਮਾਰਕ ਦਾ ਹੈ ਹਿਸਟੋਰੀਕਲੀ। ਤੇ ਇਸ ਕਰਕੇ ਉਹਨੂੰ ਅਫੈਂਡ ਹੋ ਕੇ ਉਹ ਕੋਈ ਵੀ, ਜੇ ਆਪਾਂ ਵੀ ਗੱਲ ਕਰ ਰਹੇ ਹਾਂ, ਸ਼ਾਇਦ ਉਹ ਆਪਣੇ ਤੇ ਵੀ ਕੇਸ ਕਰਾ ਸਕਦੇ ਨੇ ਹਿੰਦੂਤਵਾ ਵਾਲੇ ਸੰਗਠਨ, ਕਿ ਇਹ VD ਸਾਵਰਕਰ ਨੂੰ ਤੇ ਇਸ ਕਿਸਮ ਦੀਆਂ ਗੱਲਾਂ ਕਿਉਂ ਕਰ ਰਹੇ ਸੀ, ਜਦਕਿ ਇਹ ਤਾਂ ਹਿਸਟਰੀ 'ਚ ਰਿਕਾਰਡਡ ਫੈਕਟ ਨੇ, ਉਹਨਾਂ ਦੇ ਚਿੱਠੀਆਂ ਨੇ VD ਸਾਵਰਕਰ ਹੋਣਾ ਦੀ, ਕਿ ਕਿਸ ਕਿਸਮ ਨਾਲ ਉਹਨਾਂ ਨੇ ਮਾਫੀਆਂ ਮੰਗੀਆਂ, ਉਸ ਤੋਂ ਬਾਅਦ ਅੰਗਰੇਜ਼ਾਂ ਤੋਂ ਪੈਨਸ਼ਨ ਲਈ। ਜੀ ਸੋ ਇਹ ਸਾਰੀਆਂ ਚੀਜ਼ਾਂ ਤਾਂ ਵੈਸੇ ਕੋਰਟ 'ਚ ਪੇਸ਼ ਕੇ ਰਾਹੁਲ ਗਾਂਧੀ ਆਪਣੀ ਨਾਲ ਕੇਸ ਲੜ ਸਕਦੇ ਨੇ। ਪਰ ਆਪਾਂ ਅਗਲੀ ਖਬਰ ਤੇ ਜੇਕਰ ਚਲੀਏ ਤਾਂ ਉਹ ਅੰਤਰਰਾਸ਼ਟਰੀ ਪੱਧਰ ਦੀ ਖਬਰ ਹੈ। ਟਰੰਪ ਨੇ ਸਾਰਿਆਂ ਨੂੰ ਭਾਜੜਾਂ ਪਾਈਆਂ ਹੋਈਆਂ ਨੇ ਤੇ ਹੁਣ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਹੈ, ਜਿਸ ਦੇ ਵਿੱਚ ਭਾਰਤ ਤੇ ਵੱਡਾ ਟੈਰਿਫ ਲਾਉਣ ਦੀ ਗੱਲ ਕਰ ਰਹੇ ਨੇ। ਕਿੰਨਾ ਟੈਰਿਫ ਲਾਉਣ ਦੀ ਗੱਲ ਹੋ ਰਹੀ ਹੈ ਜੀ ਭਾਰਤ ਦੇ ਉੱਪਰ? ਉਹਨਾਂ ਨੇ ਦੇਖੋ ਜੀ 2 ਅਪ੍ਰੈਲ ਤੋਂ 100% ਟੈਰਿਫ ਜਿਹੜਾ ਵਸੂਲਣ
ਦੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਇੰਡੀਆ ਹੈ ਉਹ ਅਮਰੀਕਨ ਕਾਰਾਂ ਤੇ 100% ਜਿਹੜਾ ਟੈਰਿਫ ਹੈ ਉਹ ਵਸੂਲਦਾ ਹੈਗਾ, ਤੇ ਅਸੀਂ ਵੀ 100% 2 ਅਪ੍ਰੈਲ ਤੋਂ 100% ਹੀ ਟੈਰਿਫ ਵਸੂਲਾਂਗੇ। ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ, ਮਤਲਬ ਇਹ ਜੁਆਇੰਟ ਸੈਸ਼ਨ ਚੱਲ ਰਿਹਾ ਸੀਗਾ ਅਮਰੀਕੀ ਪਾਰਲੀਮੈਂਟ ਦਾ, ਅਮਰੀਕੀ ਕਾਂਗਰਸ ਜਿਹੜੀ ਪਾਰਲੀਮੈਂਟ ਹੈ, ਤੇ ਉਹਦੇ 'ਚ ਉਹਨਾਂ ਨੇ ਰਿਕਾਰਡਿਡ 1 ਘੰਟਾ 44 ਮਿੰਟ ਦਾ ਭਾਸ਼ਣ ਦਿੱਤਾ, ਜਿਹਦੇ 'ਚ ਉਹਨਾਂ ਨੇ ਆਪਣੇ ਜਿਹੜਾ ਪਿਛਲਾ ਕਾਰਜਕਾਲ ਸੀ ਸੀਗਾ ਉਹਦੇ ਬਾਰੇ ਵੀ ਘੰਟਾ ਉਹਨਾਂ ਨੇ ਗੱਲਬਾਤ ਰੱਖੀ, ਤੇ ਉਹਨਾਂ ਨੇ ਦੁਬਾਰੇ ਤੋਂ ਕਈ ਗੱਲਾਂ ਕਹੀਆਂ। ਅਮਰੀਕਾ ਦਾ ਜਿਹੜਾ ਪੁਰਾਣਾ ਦੌਰ ਹੈ ਉਹ ਲੋਟ ਆਇਆ ਹੈਗਾ, ਇਸ ਕਿਸਮ ਦੀਆਂ ਗੱਲਾਂ ਕੀਆਂ। ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੀ ਜਿਹੜੀ ਸਰਕਾਰ ਬਣੀ ਉਹਨੇ 43 ਦਿਨਾਂ ਅੰਦਰ ਉਹ ਸਾਰਾ ਕੁਝ ਕਰ ਦਿੱਤਾ, ਜਿਹੜੀ ਪਿਛਲੀ ਸਰਕਾਰ ਸੀਗੀ ਉਹ ਆਪਣੇ 4-5 ਸਾਲਾਂ ਦੇ ਕਾਰਜਕਾਲ ਦੌਰਾਨ ਨਹੀਂ ਕਰ ਪਾਈ। ਇਹ ਗੱਲ ਉਹਨਾਂ ਨੇ ਕਹੀ। ਇਸ ਤੋਂ ਇਲਾਵਾ ਮੋਟਾ ਟੈਰਿਫ ਵਾਲੀ ਜਿਹੜੀ ਗੱਲ ਹੈਗੀ ਆ ਉਹ ਉਹਨਾਂ ਨੇ ਇੰਡੀਆ ਦਾ ਨਾਂ ਵੀ ਲਿਆ। ਯੂਕਰੇਨ ਜੰਗ ਤੇ ਉਹਨਾਂ ਨੇ ਗੱਲ ਕੀਤੀ, ਕਿਹਾ ਕਿ ਜਿਹੜਾ ਜ਼ੈਲੈਂਸਕੀ ਹੈ ਉਹ ਯੂਕਰੇਨ ਦੀ ਜਿਹੜੀ ਜੰਗ ਉਹਨੂੰ ਖਤਮ ਕਰਾਉਣ ਵਾਸਤੇ ਜਲਦ ਤੋਂ ਜਲਦ ਕਿਤੇ ਨਾ ਕਿਤੇ ਗੱਲਬਾਤ ਵਾਸਤੇ ਤਿਆਰੀ ਕਰਨ। ਤੇ ਉਹਨਾਂ ਨੇ ਕਿਹਾ ਕਿ ਸਾਡੀ ਰਸ਼ੀਆ ਨਾਲ ਵੀ ਜਿਹੜੀ ਬਾਤਚੀਤ ਹੈਗੀ ਆ ਉਹ ਬਹੁਤ ਤਗੜੇ ਸਤਰ ਤੇ ਚੱਲ ਰਹੀ ਹੈ। ਤੇ ਤੇ ਉਹਨਾਂ ਨੇ ਜਿਹੜਾ ਇਲੀਗਲ ਇਮੀਗ੍ਰੈਂਟਸ ਹੈਗੇ ਉਹਨਾਂ ਦਾ ਮੁੱਦਾ ਵੀ ਚੱਕਿਆ, ਕਿਹਾ ਕਿ ਜਿਹੜਾ ਅਮਰੀਕਾ ਦੇ ਵਿੱਚ 2.1 ਕਰੋੜ ਇਲੀਗਲ ਇਮੀਗ੍ਰੈਂਟਸ ਅਮਰੀਕਾ ਦੇ ਵਿੱਚ ਰਹਿ ਰਹੇ ਨੇ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਸਾਡੀ ਸਰਕਾਰ ਆਈ ਹੈ ਇਹਨੇ ਅਮਰੀਕਨ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਕ੍ਰੈਕਡਾਊਨ ਇਲੀਗਲ ਇਮੀਗ੍ਰੈਂਟਸ ਤੇ ਕੀਤਾ ਹੈਗਾ, ਤੇ ਬਾਰਡਰਾਂ ਤੇ। ਇਹ ਉਹਨਾਂ ਨੇ ਕਿਹਾ। ਜੋ ਬਾਈਡਨ ਬਾਰੇ ਉਹਨਾਂ ਨੇ ਕਿਹਾ ਕਿ ਉਹ ਅਮਰੀਕਨ ਹਿਸਟਰੀ ਦੇ ਸਭ ਤੋਂ ਖਰਾਬ ਪ੍ਰੈਜ਼ੀਡੈਂਟ ਸੀਗੇ। ਇਸ ਤੋਂ ਇਲਾਵਾ 골ਡ ਕਾਰਡ ਵੀਜ਼ਾ ਬਾਰੇ ਗੱਲ ਕਹੀ, ਪਨਾਮਾ ਨਹਿਰ ਅਤੇ ਗ੍ਰੀਨਲੈਂਡ ਬਾਰੇ ਉਹਨਾਂ ਨੇ ਗੱਲ ਕਹੀ, ਐਲਨ ਮਸਕ ਔਰ ਡੋਜ਼ ਬਾਰੇ ਉਹਨਾਂ ਨੇ ਗੱਲ ਕਹੀ। ਤੇ ਉਹਨਾਂ ਨੇ ਕਿਹਾ ਕਿ ਮਸਕ ਨੂੰ ਇਹ ਜਿਹੜਾ ਵਿਭਾਗ ਸੀ ਉਹ ਬਣਾਉਣ ਦੀ ਲੋੜ ਨਹੀਂ ਸੀ, ਲੇਕਿਨ ਉਹਨਾਂ ਨੇ ਦੇਸ਼ ਕੇ ਲਈ ਇਸ ਕਿਸਮ ਦਾ ਕੀਤਾ। ਫ੍ਰੀ ਸਪੀਚ ਬਾਰੇ ਗੱਲ ਕਹੀ, ਤੇਲ ਅਤੇ ਗੈਸ ਬਾਰੇ ਗੱਲ ਕਹੀ, ਸਪੇਸ ਪ੍ਰੋਗਰਾਮ ਬਾਰੇ ਕਹੀ। ਇਹ ਮੋਟੀਆਂ ਹਾਈਲਾਈਟਾਂ ਸੀਗੀਆਂ ਉਹਦੇ 'ਚ ਹੀ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਹੈ। ਤੇ ਮੇਨ ਗੱਲ ਇਹ ਹੈ ਕਿ ਇੰਡੀਆ ਤੇ ਜੀ ਵੀ ਉਹ 100% ਟੈਰਿਫ ਲਾਣਗੇ ਜੇ ਅਮਰੀਕਨ ਚੀਜ਼ਾਂ ਤੇ ਉਹ 100% ਜੇ ਇੰਡੀਆ 100% ਟੈਰਿਫ ਵਸੂਲਦਾ ਹੈਗਾ। ਜੀ, ਸੋ ਮੋਦੀ ਸਾਹਿਬ ਹੁਣ ਤਿਆਰ ਰਹਿਣ। ਮਾਈ ਫਰੈਂਡ ਕਹਿਣ ਵਾਲੇ ਨੇ ਬਹੁਤ ਵਧੀਆ ਸਿਲਾ ਉਹਨਾਂ ਨੂੰ ਦੇ ਦਿੱਤਾ ਹੈ ਕਿ ਉਹਨਾਂ ਦੇ ਜਾਣ ਦਾ ਮੁੱਲ ਇਸ ਕਿਸਮ ਦੇ ਨਾਲ ਪਾਇਆ ਹੈ। ਅਗਲੀ ਖਬਰ ਤੇ ਜੇਕਰ ਚਲੀਏ ਤਾਂ ਸਟਾਲਿਨ ਹੁਣੀ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਨੇ। ਆਏ ਦਿਨ ਆਪਾਂ ਉਹਨਾਂ ਦੇ ਕੋਈ ਨਾ ਕੋਈ ਖਬਰ ਦਾ ਜ਼ਿਕਰ ਜ਼ਰੂਰ ਕਰਦੇ ਹਾਂ। ਭਾਸ਼ਾ ਨੂੰ ਲੈ ਕੇ ਮੁੱਦਾ ਭਖਿਆ ਹੋਇਆ ਹੈ, ਤੇ ਬੀਤੇ ਦਿਨ ਹੀ ਉਹਨਾਂ ਨੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਵੀ ਗੱਲ ਕਹੀ ਸੀ। ਤੇ ਹੁਣ ਇਹ ਜਿਹੜੀ ਵੰਡ ਹੋਣੀ ਹੈ ਇੱਕ ਵਾਰ ਮੁੜ ਤੋਂ ਪ੍ਰੀਸਿਮਨ ਹੋਣਾ ਹੈ ਸੀਟਾਂ ਦਾ, ਉਸ ਦੇ ਵਿੱਚ 1971 ਦੀ ਜਨਗਣਨਾ ਨੂੰ ਆਧਾਰ ਬਣਾ ਕੇ ਕਰਨ ਦੀ ਉਹ ਗੱਲ ਕਰ ਰਹੇ ਨੇ। ਏਦਾਂ ਕਿਉਂ ਕਹਿ ਰਹੇ ਨੇ ਉਹ? ਕੀ ਫਾਇਦਾ ਇਸ ਤਰੀਕੇ ਦੇ ਨਾਲ? ਦੇਖੋ, ਜਿਹੜਾ ਟਰਾਈ ਲੈਂਗੁਏਜ ਪੂਰਾ ਵਾਰ ਚੱਲ ਰਿਹਾ ਸੀਗਾ, ਪੂਰੀ ਲੜਾਈ ਚੱਲ ਰਹੀ ਸੀ, ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ MK ਸਟਾਲਿਨ ਹੋਰਾਂ ਨੇ ਇੰਪੋਰਟੈਂਟ ਇਸ਼ੂ ਚੱਕਿਆ ਉਹ ਪ੍ਰੀਸੀਮਨ ਸੀਗਾ। ਉਹਨਾਂ ਨੂੰ ਸਮਝ ਆ ਰਿਹਾ ਸੀਗਾ ਕਿ ਜਿਹੜਾ 2026-27 ਦੇ ਦੌਰਾਨ ਜਿਹੜਾ ਪ੍ਰੀਸੀਮਨ ਹੋਣ ਜਾ ਰਿਹਾ ਉਹਦੇ 'ਚ ਉਹ ਪਾਪੂਲੇਸ਼ਨ ਆਧਾਰਿਤ ਹੋਊਗਾ, ਤੇ ਸਾਊਥ ਇੰਡੀਆ ਦੀ ਪਾਪੂਲੇਸ਼ਨ ਤਾਂ ਉਸ ਹਿਸਾਬ ਨਾਲ ਨਹੀਂ ਵਧੀ। ਇਸ ਕਰਕੇ ਉਹਨਾਂ ਨੇ ਇਹ ਇਸ਼ੂ ਚੱਕਿਆ ਸੀਗਾ। ਤੇ ਜਿਹੜੇ ਸਾਊਥ ਇੰਡੀਅਨ ਸਟੇਟਸ ਹੈਗੇ ਉਹਨਾਂ ਦੀ ਅੱਡ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ ਨੇ ਇੱਕ ਅੱਜ ਜੁਆਇੰਟ ਐਕਸ਼ਨ ਕਮੇਟੀ ਬਣਾਈ ਹੈਗੀ ਆ, ਤੇ ਉਹਦੀ ਮੀਟਿੰਗ ਸੀਗੀ। ਉਹਦੇ 'ਚ ਸਟਾਲਿਨ ਨੇ ਉਸ ਕਮੇਟੀ ਸਾਹਮਣੇ ਗੱਲ ਰੱਖੀ ਕਿ ਜਿਹੜਾ 1971 ਦੇ ਵਿੱਚ ਜਿਹੜਾ ਸੈਂਸਸ ਹੋਇਆ ਸੀ ਪਾਪੂਲੇਸ਼ਨ ਦਾ, ਉਹਨੂੰ ਆਧਾਰ ਮੰਨ ਕੇ ਹੀ ਜਿਹੜਾ 2026 ਦੇ ਵਿੱਚ ਕਿਤੇ ਨਾ ਕਿਤੇ ਪ੍ਰੀਸਿਮਨ ਕੀਤਾ ਜਾਵੇ, ਤੇ ਉਹਦੇ 'ਚ 30 ਸਾਲ ਵਾਸਤੇ ਲੋਕ ਸਭਾ ਸੀਟਾਂ ਦੀ ਬਾਉਂਡਰੀ ਜਿਹੜੀ ਲਿਮਿਟ ਹੈਗੀ ਉਹਨੂੰ ਤੈਅ ਕਰਦਿਆਂ ਹੀ ਉਹਨੂੰ ਅੱਗੇ ਪਰਸੂ ਕੀਤਾ ਜਾਵੇ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਤੇ ਉਹਨਾਂ ਨੇ ਇੱਕ ਦੋ ਹੋਰ ਉੱਥੇ ਗੱਲਾਂ ਕਹੀਆਂ ਕਿ ਜਿਹੜੀ BJP ਤੇ ਸਾਡੇ ਪ੍ਰਧਾਨ ਮੰਤਰੀ ਹੈਗੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਨੂੰ ਤਮਿਲ ਨਾਲ ਪਿਆਰ ਹੈਗਾ, ਪਰ ਇਹ ਕਦੇ ਦਿਖਿਆ ਕਿਉਂ ਨਹੀਂ। ਤੇ ਇਹ ਗੱਲਾਂ ਉਹਨਾਂ ਨੇ ਕਿਹਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਿੰਦੀ ਪਖਵਾੜਾ ਮਨਾਇਆ ਜਾਂਦਾ ਹੈਗਾ, ਜਿਸ 'ਚ ਕਿਤੇ ਨਾ ਕਿਤੇ ਸਾਰਾ ਹੀ ਮੁਲਕ ਹਿੰਦੀ 'ਚ ਰੰਗ ਦਿੱਤਾ ਜਾਂਦਾ ਹੈਗਾ। ਇੱਦਾਂ ਕਦੇ ਤਮਿਲ ਪਖਵਾੜਾ ਕਿਉਂ ਨਹੀਂ ਮਨਾਇਆ ਗਿਆ? ਉਹਨਾਂ ਨੇ ਕਿਹਾ ਕਿ ਸੰਸਕ੍ਰਿਤ ਨੂੰ ਵੀ ਤਮਿਲ ਤੋਂ ਜ਼ਿਆਦਾ ਫੰਡ ਦਿੱਤਾ ਜਾਂਦਾ ਹੈਗਾ, ਜਦਕਿ ਸੰਸਕ੍ਰਿਤ ਜ਼ਬਾਨ ਨੂੰ ਤਾਂ ਕੋਈ ਬੋਲਦਾ ਵੀ ਨਹੀਂ। ਫਿਰ ਵੀ ਉਹਨਾਂ ਨੇ ਕਿਹਾ ਕਿ ਫਿਰ ਸੰਸਕ੍ਰਿਤ ਤੋਂ ਜ਼ਿਆਦਾ ਫੰਡ ਤਮਿਲ ਲੈਂਗੁਏਜ ਨੂੰ ਕਦੋਂ ਮਿਲੂਗਾ? ਇਹ ਚੀਜ਼ਾਂ ਉਹਨਾਂ ਨੇ
ਕੇ ਹੀ ਆ ਤੇ ਉਹਨਾਂ ਨੇ ਉਹ ਜਿਹੜਾ ਆਪਾਂ ਵੀ ਕਈ ਵਾਰ ਗੱਲ ਕਰਦੇ ਹੁੰਦੇ ਆ ਕਿ ਸਾਊਥ ਇੰਡੀਆ ਨੂੰ ਜਿੱਥੇ ਜਿਹੜੇ ਨੈਚੁਰਲ ਕਲੈਮਿਟੀਜ਼ ਆਉਂਦੀਆਂ ਨੇ, ਨੈਚੁਰਲ ਡਿਜ਼ਾਸਟਰ ਆਉਂਦੇ ਨੇ, ਉਸ ਦੇ ਦੌਰਾਨ ਵੀ ਜਿਹੜੀ ਪੂਰੀ ਮਦਦ ਜਿਹੜੀ ਸੈਂਟਰ ਸਰਕਾਰ ਹੈ ਉਹ ਨਹੀਂ ਕਰਦੀ। ਉਹ ਵੀ ਮੁੱਦਾ ਚੁੱਕਿਆ ਉਹਨਾਂ ਨੇ। ਤੇ ਇੱਕ ਹਿਸਾਬ ਨਾਲ ਜਿਹੜਾ ਸਾਊਥ ਇੰਡੀਆ ਨਾਲ ਵਿਤਕਰਾ ਹੁੰਦਾ ਹੈ, ਉਹ ਸਾਰੀਆਂ ਹੀ ਗੱਲਾਂ ਹੀ ਉਹਨਾਂ ਨੇ ਆਪਣੇ ਸਪੀਚ 'ਚ ਰੱਖੀਆਂ। ਇਸ ਜਿਹੜੀ ਬੈਠਕ ਸੀਗੀ ਇਹਦੇ 'ਚ ਡੀਐਮਕੇ, ਕਾਂਗਰਸ ਸਾਊਥ ਇੰਡੀਆ ਵਾਲੀ ਅਤੇ ਲੈਫਟ ਪਾਰਟੀਆਂ ਤੇ ਐਕਟਰ ਜਿਹੜਾ ਵਿਜੇ ਉਹਦੀ TVK, ਇਸ ਹਿਸਾਬ ਨਾਲ ਉੱਥੇ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਸਾਊਥ ਇੰਡੀਆ ਦੀਆਂ, ਉਹ ਸਾਰੀਆਂ ਹੀ ਪਾਰਟੀਆਂ ਇਸ ਜਿਹੜੀ ਸਰਵਦਲੀय ਬੈਠਕ ਹੋਈ ਹੈ, ਸਾਰੇ ਪਾਰਟੀਆਂ ਦੀ ਬੈਠਕ ਹੋਈ, ਉਹਦੇ 'ਚ ਸ਼ਾਮਲ ਸਨ। ਤੇ ਉਹਨਾਂ ਨੇ ਕਿਹਾ ਗਿਆ ਕਿ ਜਿਹੜਾ ਪਰਿਸੀਮਨ ਹੈ 1971 ਦੀ ਜਨਗਣਨਾ ਜਿਹੜੀ ਪਾਪੂਲੇਸ਼ਨ ਦਾ ਸੈਂਸਸ ਸੀ ਉਹਦੇ ਅਕੋਰਡਿੰਗ ਹੋਏ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਤੇ ਪਹਿਲਾਂ ਵੀ ਉਹ ਬਿਆਨ ਦੇ ਚੁੱਕੇ ਨੇ ਕਿ ਜੇ ਇਸ ਜਿਹੜਾ ਅੱਜ ਦੇ ਨਵਾਂ ਸੈਂਸਸ ਹੋਣ ਜਾ ਰਿਹਾ ਉਹਦੇ ਆਧਾਰ ਤੇ ਹੋਊਗਾ ਤੇ ਹਿੰਦੀ ਸੂਬਿਆਂ ਦੀ ਜਿਹੜੀਆਂ ਸੀਟਾਂ ਹੈਗੀਆਂ ਉਹ ਤਾਂ ਡਬਲ ਹੋ ਜਾਣਗੀਆਂ ਤੇ 8.5 ਸੀਟਾਂ ਘੱਟ ਹੋਣਗੀਆਂ। ਇਹਦੇ ਤੇ ਉਹਨਾਂ ਨੂੰ ਜੀ ਖਾਸਾ ਇਤਰਾਜ਼ ਹੈਗਾ। ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜੀ ਚਿੰਤਾ ਹੈਗੀ ਉਹ ਵਾਜਬ ਹੈ ਤੇ ਉਹ ਲਗਾਤਾਰ ਇਸ ਤੇ ਪੋਲੀਟੀਕਲ ਐਕਸ਼ਨ ਲੈ ਰਹੇ ਨੇ, ਸਿਰਫ ਗੱਲਾਂ ਨਹੀਂ ਕਰ ਰਹੇ। ਜਿਵੇਂ ਪੰਜਾਬ 'ਚ ਪੰਜਾਬੀ ਨੂੰ ਬਚਾਉਣ ਵਾਸਤੇ ਜਿਹੜੀ ਸਰਕਾਰ ਜੋ ਕੁਝ ਕਰ ਰਹੀ ਹੈ ਉਹ ਸਿਰਫ ਗੱਲਾਂ 'ਚ ਹੈਗਾ, ਪੋਲੀਟੀਕਲ ਐਕਸ਼ਨ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈਗਾ। ਤਮਿਲਨਾਡੂ ਵਾਲੇ ਸੱਚੀਓ ਆਪਣੀ ਜ਼ਬਾਨ ਨੂੰ ਬਚਾਉਣ ਵਾਸਤੇ ਪੋਲੀਟੀਕਲ ਐਕਸ਼ਨ ਕਰਦੇ ਨੇ ਤੇ ਹੁਣ ਉਹਨਾਂ ਨੂੰ ਆਪਣੀ ਡੈਮੋਗ੍ਰਾਫੀ ਦਾ ਵੀ ਫਿਕਰ ਪਿਆ ਹੋਇਆ ਹੈ, ਇਸ ਕਰਕੇ ਪਰਿਸੀਮਨ ਦਾ ਵੀ ਫਿਕਰ ਪਿਆ ਹੋਇਆ, ਇਸ ਕਰਕੇ ਉਹ ਇਸ ਤੇ ਵੀ ਪੋਲੀਟੀਕਲ ਐਕਸ਼ਨ ਕਰ ਰਹੇ ਨੇ। ਪੰਜਾਬੀਆਂ ਜੀ ਨੂੰ ਵੀ ਜਿਹੜੇ ਡੈਮੋਗ੍ਰਾਫੀ ਵਾਲਾ ਪੂਰਾ ਮਸਲਾ ਹੈਗਾ ਉਹਦੇ ਤੇ ਇਕਜੁੱਟ ਹੋਣ ਦੀ ਲੋੜ ਹੈ, ਪਰਿਸੀਮਨ ਬਾਰੇ ਗੱਲਬਾਤ ਸ਼ੁਰੂ ਕਰਨ ਦੀ ਲੋੜ ਹੈ। ਐਦਾਂ ਨਹੀਂ ਕਿ ਤੁਸੀਂ ਚੁੱਪਚਾਪ ਰਹਿ ਕੇ ਆਪਣਾ ਸਮਾਂ ਕੱਟੀ ਜਾਓਗੇ, ਤੁਹਾਨੂੰ ਪੋਲੀਟੀਕਲੀ ਐਕਟ ਕਰਨਾ ਪਊਗਾ। ਇਹ ਮੈਨੂੰ ਲੱਗਦਾ ਕਿ ਇਹ ਬਹੁਤ ਇੰਪੋਰਟੈਂਟ ਹੈ। ਜੀ ਸਾਊਥ ਵਾਲੇ ਫਿਰ ਸਾਊਥ ਵਾਲੇ ਨੇ ਉਹ ਦੱਸਦੇ ਨੇ, ਉਹ ਕੀਰਤੀਮਾਨ ਇੱਕ ਤਰ੍ਹਾਂ ਦਾ ਸਥਾਪਿਤ ਕਰਦੇ ਨੇ ਜਿਹਨੂੰ ਸਾਰੇ ਦੇਖਦੇ ਨੇ। ਸਾਡੇ ਤਾਂ ਇੱਥੇ ਹੋਰ ਮਾਮਲਿਆਂ 'ਚ ਹੀ ਉਲਝੇ ਹੋਏ ਨੇ, ਕਦੀ ਆਪ ਹੀ ਕਿਸਾਨਾਂ ਨੂੰ ਆਪਣੇ ਨਾਲ ਉਲਝਾ ਲਿਆ, ਫਿਰ ਗ੍ਰਿਫਤਾਰ ਕਰ ਲਿਆ, ਕਦੀ ਤਹਿਸੀਲਦਾਰਾਂ ਦਾ ਮਾਮਲਾ ਉਲਝਾ ਲਿਆ, ਇਸੇ 'ਚ ਫਸੇ ਹੋਏ ਨੇ। ਪਰ ਆਪਾਂ ਅਗਲੀ ਖਬਰ ਦੇ ਵੱਲ ਜੇਕਰ ਚਲੀਏ ਤੇ ਦਲਿਤਾਂ ਦੀ ਵੱਡੀ ਲੀਡਰ ਮਾਇਆਵਤੀ ਆਪਣੇ ਪਰਿਵਾਰ ਦੇ ਵਿੱਚ ਹੀ ਉਲਝੀ ਹੋਈ ਹੈ। ਹੁਣ ਆਕਾਸ਼ ਤੇ ਮਾਇਆਵਤੀ ਨੂੰ ਲੈ ਕੇ ਕੀ ਨਵੀਂ ਖਬਰ ਆ ਰਹੀ ਹੈ? ਇਹਨਾਂ ਦੇ ਮਾਮਲੇ 'ਚ ਕੋਈ ਅਪਡੇਟ ਹੋਈ ਹੈ? ਕਿਤੇ ਦੁਬਾਰਾ ਉਹਨੂੰ ਨਿਯੁਕਤ ਕਰਨ ਦੀ ਖਬਰ ਆਈ ਹੈ ਆਕਾਸ਼ ਨੂੰ? ਨਹੀਂ, ਆਕਾਸ਼ ਨੂੰ ਦੁਬਾਰੇ ਤੋਂ ਨਿਯੁਕਤ ਕਰਨ ਦੀ ਖਬਰ ਨਹੀਂ ਆਈ, ਲੇਕਿਨ ਆਕਾਸ਼ ਦੇ ਜਿਹੜੇ ਫਾਦਰ ਸਾਹਿਬ ਹੈਗੇ ਆ, ਯਾਨੀ ਕਿ ਮਾਇਆਵਤੀ ਦੇ ਜਿਹੜੇ ਭਰਾ ਹੈਗੇ ਆ, ਜੀ ਉਹਨਾਂ ਨੂੰ ਆਨੰਦ ਕੁਮਾਰ ਉਹਨਾਂ ਨੂੰ ਨੈਸ਼ਨਲ ਕੋਆਰਡੀਨੇਟਰ ਬਣਾਉਣ ਦੀ ਗੱਲ ਆਈ ਸੀਗੀ ਤੇ ਮਾਇਆਵਤੀ ਨੇ ਅਨਾਉਂਸ ਵੀ ਕਰਤਾ ਸੀਗਾ। ਪਰ ਅੱਜ ਸਵੇਰੇ ਫਿਰ 2 ਪੋਸਟਾਂ ਆਈਆਂ ਜਿਹਦੇ 'ਚ ਮਾਇਆਵਤੀ ਨੇ ਲਿਖਿਆ ਸੀਗਾ ਕਿ ਆਨੰਦ ਕੁਮਾਰ ਨੇ ਸਿਰਫ ਇੱਕ ਪੋਸਟ ਤੇ ਆਪਣਾ ਕੰਮ ਕਰਦੇ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਹੈ, ਇਸ ਕਰਕੇ ਉਹ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਤਾਂ ਬਣੇ ਰਹਿਣਗੇ, ਪਰ ਉਹਨਾਂ ਨੇ ਨੈਸ਼ਨਲ ਕੋਆਰਡੀਨੇਟਰ ਵਾਲੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਵਾਪਸ ਲੈ ਲਈ ਹੈ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ ਤੇ ਤੋਂ ਸਾਫ਼ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਜਿਹੜੇ ਮਾਇਆਵਤੀ ਦੇ ਭਰਾ ਤੇ ਆਪਣੇ ਭਤੀਜੇ ਨਾਲ ਨਹੀਂ ਬਣ ਰਹੀ ਹੈਗੀ ਆ। ਤੇ ਆਕਾਸ਼ ਤੇ ਇਹ ਵੀ ਆਰੋਪ ਲਾਏ ਸੀ ਆਪਣੇ ਭਤੀਜੇ ਤੇ, ਮਾਇਆਵਤੀ ਨੇ ਆਰੋਪ ਲਾਏ ਸੀਗੇ ਕਿ ਉਹ ਆਪਣੇ ਸਸੁਰ ਦੇ ਕਹੇ ਤੇ ਚੱਲ ਰਹੇ ਨੇ। ਕੁਝ ਦਿਨ ਪਹਿਲਾਂ ਹੀ ਆਕਾਸ਼ ਆਨੰਦ ਦਾ ਵਿਆਹ ਵੀ ਹੋਇਆ ਸੀ, ਜਿਹੜਾ ਡਾਕਟਰ ਸਿਧਾਰਥ ਹੋਰੀ ਹੈਗੇ ਉਹਨਾਂ ਦੀ ਕੁੜੀ ਨਾਲ ਆਕਾਸ਼ ਆਨੰਦ ਦਾ ਵਿਆਹ ਹੋਇਆ ਸੀਗਾ। ਤੇ ਇਹ ਚੀਜ਼ਾਂ ਸੀਗੀਆਂ। ਹਾਲਾਂਕਿ ਜਿਹੜੇ ਆਕਾਸ਼ ਆਨੰਦ ਹੈਗੇ ਆ ਉਹ ਖਾਸੇ ਡਾਊਨ ਟੂ ਅਰਥ ਦਿਖ ਰਹੇ ਨੇ। ਉਹ ਕਹਿ ਰਹੇ ਨੇ ਕਿ ਬਹਿਨ ਜੀ ਜਿਹੜਾ ਜੋ ਕੁਝ ਵੀ ਕਹਿਣਗੇ, ਕਿਉਂਕਿ ਉਹਨਾਂ ਨੇ ਹੀ ਪਾਰਟੀ ਕਿਤੇ ਨਾ ਕਿਤੇ ਬਣਾਈ ਹੈਗੀ ਆ ਤੇ ਉਹ ਵੱਡੇ ਲੀਡਰ ਹੈਗੇ ਆ ਸਾਡੇ, ਉਹ ਜੋ ਕੁਝ ਵੀ ਕਹਿਣਗੇ ਉਹ ਅਸੀਂ ਮੰਨਾਂਗੇ। ਪਰ ਆਪਾਂ ਨੂੰ ਪਤਾ ਹੈ ਕਿ ਜਿਹੜੀ ਪਹਿਲਾਂ ਵੀ ਡਿਬੇਟ ਆਪਾਂ ਕਰ ਚੁੱਕੇ ਹਾਂ ਇਸ ਗੱਲ ਤੇ ਕਿ ਜਿਹੜਾ ਮਾਇਆਵਤੀ ਤੇ ਲਗਾਤਾਰ ਆਰੋਪ ਲੱਗ ਰਿਹਾ ਹੈਗਾ ਕਿ ਉਹ BJP RSS ਦੇ ਅਕੋਰਡਿੰਗ ਚੱਲ ਰਹੀ ਹੈ ਤੇ ਦਲਿਤਾਂ ਦੀ ਵੋਟਾਂ ਨੂੰ ਖਰਾਬ ਕਰਨਾ ਚਾਹੁੰਦੀ ਹੈ। ਇਹ ਇੰਟਰਨਲ ਪਾਰਟੀ ਦੇ ਵਿੱਚ ਵੀ ਸ਼ੁਰੂ ਹੋ ਗਿਆ ਹੈਗਾ, BSP ਦੇ ਵਿੱਚ, ਕਿਉਂਕਿ ਆਕਾਸ਼ ਆਨੰਦ ਨੂੰ ਮੰਨਿਆ ਜਾਂਦਾ ਗਾ ਕਿ ਉਹ ਲਗਾਤਾਰ RSS ਅਤੇ BJP ਤੇ ਹਮਲਾ ਬੋਲਦੇ ਨੇ ਤੇ ਪਿਛਲੀ ਵਾਰ ਵੀ ਉਹਨਾਂ ਨੂੰ ਇਸੇ ਕਰਕੇ ਹਟਾਇਆ ਗਿਆ ਸੀਗਾ ਉਹਨਾਂ ਦੇ ਪਦ ਤੋਂ। ਇਸੇ ਕਰਕੇ ਉਹਨਾਂ ਨੂੰ ਇਸ ਵਾਰ ਵੀ ਉਹਨਾਂ ਦੇ ਜਿਹੜੇ ਪੋਸਟ ਹੈ ਉਹਦੇ ਤੋਂ ਲਾਇਆ ਗਿਆ ਹੈਗਾ। ਇਹ ਖਬਰਾਂ ਬਹੁਤ ਇੰਟਰਨਲ ਪਾਰਟੀ 'ਚ ਚੱਲ ਰਹੀਆਂ ਨੇ। ਮੈਨੂੰ ਲੱਗਦਾ ਕਿ ਜੇ ਮਾਇਆਵਤੀ ਹੋਣੀ ਇਸ ਪੂਰੇ ਨੈਰੇਟਿਵ ਨੂੰ, ਇਸ ਪੂਰੀ ਖਬਰ ਨੂੰ ਐਡਰੈਸ ਨਹੀਂ ਕਰਨਗੇ ਤੇ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਆਊਗੀ, ਪਾਰਟੀ ਕਮਜ਼ੋਰ ਹੋਊਗੀ ਉਹਨਾਂ ਦੀ। ਹਾਲਾਂਕਿ ਹੁਣ ਵੀ ਬਹੁਤ ਕਮਜ਼ੋਰ ਹੋ ਚੁੱਕੀ ਹੈਗੀ ਆ, ਪਰ ਇਹ ਚੀਜ਼ਾਂ ਨੂੰ ਐਡਰੈਸ ਕਰਨਾ ਪਊਗਾ ਤੇ ਉਹਨਾਂ ਨੂੰ ਐਂਟੀ RSS ਐਂਟੀ BJP ਦਿਖਣਾ ਪਊਗਾ। ਜੀ
ਸੋ ਇਸ ਤੇ ਕੰਮ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਜਦੋਂ ਅੰਦਰ ਹੀ ਜੋੜ ਤੋੜ ਚੱਲੀ ਜਾਣਗੇ ਤਾਂ ਫਿਰ ਬਾਅਦ ਕਦੋਂ ਕੰਮ ਕਰਨ ਦਾ ਸਮਾਂ ਉਹਨਾਂ ਨੂੰ ਮਿਲੂਗਾ। ਗੱਲ ਹਰਿਆਣੇ ਦੀ ਕਾਂਗਰਸ ਦੀ ਕਰ ਲੈਂਦੇ ਆ। ਹਰਿਆਣਾ ਕਾਂਗਰਸ ਹੁਣ ਨਵੇਂ ਪ੍ਰਧਾਨ ਦੀ ਭਾਲ ਦੇ ਵਿੱਚ ਹੈ। 1-to-1 ਕਨਵਰਸੇਸ਼ਨ ਵੀ ਕੀਤੀ ਜਾ ਰਹੀ ਹੈ। ਕੀ ਲੱਗਦਾ ਹੈ ਜੀ ਕਿਹਦੇ ਗਲ 'ਚ ਪਊਗਾ ਇਹ ਹੁਣ ਪਰਨਾ? ਦੇਖੋ, ਹਰਿਆਣਾ ਕਾਂਗਰਸ ਇੱਕ ਏਦਾਂ ਦੇ ਦਰਾਏ ਤੇ ਖੜੀ ਹੈ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹੈਗੇ ਆ। ਭੁਪਿੰਦਰ ਸਿੰਘ ਹੁੱਡਾ, ਭੁਪਿੰਦਰ ਸਿੰਘ ਹੁੱਡਾ ਨੂੰ ਨਾ ਤਾਂ ਕਾਂਗਰਸ, ਹਰਿਆਣੇ ਦੀ ਕਾਂਗਰਸ ਨਿਗਲ ਪਾ ਰਹੀ ਹੈ, ਨਾ ਉਹਨੂੰ ਉਗਲ ਹੀ ਪਾ ਰਹੀ ਹੈ, ਨਾ ਉਹਨਾਂ ਨੂੰ ਸੈੱਟ ਕਰ ਪਾ ਰਹੀ ਹੈ, ਨਾ ਉਹਨਾਂ ਤੋਂ ਬਾਹਰ ਹੋ ਪਾ ਰਹੀ ਹੈ। ਤੇ ਰਾਹੁਲ ਗਾਂਧੀ ਭੁਪਿੰਦਰ ਹੁੱਡਾ ਨੂੰ ਪਸੰਦ ਨਹੀਂ ਕਰਦੇ ਤੇ ਇਸ ਵਾਰ ਜਿਹੜੀ ਹਾਰ ਹੋਈ ਹੈ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਵਿੱਚ 2024 ਦੇ, ਉਹਦਾ ਸਾਰਾ ਠਿਕਰਾ ਭੁਪਿੰਦਰ ਹੁੱਡਾ ਤੇ ਹੀ ਫੋੜਿਆ ਗਿਆ ਹੈਗਾ। ਉਹਨਾਂ ਤੇ ਆਰੋਪ ਵੀ ਲੱਗੇ ਕਿ ਉਹ ਦਲਿਤਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਤੇ ਹੁਣ ਪਹਿਲਾਂ ਉਹਨਾਂ ਕੋਲ ਜਿਹੜਾ ਸਟੇਟ ਦਾ ਪ੍ਰੈਜ਼ੀਡੈਂਟ ਸੀਗਾ ਉਦੈਬਾਨ, ਉਹ ਵੀ ਉਹਨਾਂ ਦੇ ਗੁੱਟ ਤੋਂ ਸੀਗਾ ਤੇ ਖੁਦ ਉਹ ਲੀਡਰ ਆਫ ਆਪੋਜੀਸ਼ਨ ਸੀਗੇ 2024 ਤੋਂ ਪਹਿਲਾਂ। ਹੁਣ ਉਹਨਾਂ ਹਜੇ ਤੱਕ ਕਾਂਗਰਸ ਨੇ ਹਰਿਆਣੇ ਦੇ ਵਿੱਚ ਲੀਡਰ ਆਫ ਆਪੋਜੀਸ਼ਨ LOP ਨਹੀਂ ਡਿਸਾਈਡ ਕੀਤਾ ਹੈਗਾ। ਤੇ ਇਦਾਂ ਹੀ ਜੇ ਆਪਾਂ ਗੱਲ ਕਰੀਏ ਕਿ ਹਜੇ ਤੱਕ ਜਿਹੜਾ ਪ੍ਰਧਾਨ ਬਣਾਉਣ ਦੀ ਗੱਲ ਸੀ, ਹਰਿਆਣੇ ਦਾ ਜਿਹੜਾ PCC ਪ੍ਰਧਾਨ ਆਣਾ ਸੀਗਾ, ਉਹਦੇ ਬਾਰੇ ਵੀ ਕੋਈ ਗੱਲ ਨਹੀਂ ਨਿਕਲੀ ਹੈਗੀ ਆ। ਕਿਹਾ ਜਾ ਰਿਹਾ ਹੈਗਾ ਕਿ ਦਪਿੰਦਰ ਹੁੱਡਾ ਆਪਣੇ ਆਪ ਨੂੰ ਪ੍ਰਧਾਨ ਬਣਾਉਣ ਦੀ ਸੋਚਦੇ ਸੀਗੇ PCC ਦੇ, ਤੇ ਭੁਪਿੰਦਰ ਹੁੱਡਾ ਸੋਚਦਾ ਸੀਗਾ ਕਿ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਬਣਾ ਦਿੱਤਾ ਜਾਊਗਾ। ਪਰ ਗਾਂਧੀ ਪਰਿਵਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਸ ਪਰਿਵਾਰ ਨੂੰ, ਹੁੱਡਾ ਪਰਿਵਾਰ ਨੂੰ, ਸਿਰਫ ਇੱਕੋ ਚੀਜ਼ ਦੇਣਗੇ। ਇਸੇ ਕਰਕੇ PCC ਦੇ ਨਵੇਂ ਪ੍ਰਧਾਨ ਵਾਸਤੇ ਹੁਣ ਜਿਹੜੀ ਭਾਲ ਹੈ ਨਵੇਂ ਆਗੂ ਦੀ, ਉਹ ਲਗਾਤਾਰ ਜਾਰੀ ਹੈਗੀ ਆ ਤੇ ਉਸ ਦੇ ਵਾਸਤੇ ਹੀ ਇੱਕ ਪ੍ਰੋਸੈਸ ਚੱਲਿਆ ਹੋਇਆ ਹੈਗਾ। ਨਵੇਂ ਜਿਹੜੇ ਇੰਚਾਰਜ ਆਏ ਨੇ ਵਿਕੇ ਹਰੀ ਪ੍ਰਸਾਦ, ਉਹ ਉਹਨਾਂ ਨੇ ਅੱਜ ਜਿਹੜੇ ਵੱਡੇ ਆਗੂ ਹੈਗੇ ਆ ਹਰਿਆਣਾ ਕਾਂਗਰਸ ਦੇ, ਉਹਨਾਂ ਨਾਲ ਮੁਲਾਕਾਤ ਕੀਤੀ ਹੈਗੀ ਆ। ਤੇ ਉਹਦੇ 'ਚ ਇਹ ਗਿਆ ਹੈਗਾ ਕਿ ਪਾਰਟੀ 'ਚ ਜਿਹੜੇ ਉਹਨਾਂ ਦਾ ਫੋਰਮਰ ਵੋਟ ਬੈਂਕ ਰਿਹਾ ਹੈਗਾ, ਜਿਹੜਾ ਇਸ ਵਾਰ ਪਾਰਟੀ ਨੂੰ ਨਹੀਂ ਪਿਆ, ਉਸ ਨੂੰ ਦੁਬਾਰੇ ਤੋਂ ਲੈ ਕੇ ਆਉਣ ਦੀ ਲੋੜ ਹੈ। ਤੇ ਜਿਹੜੇ ਹੋਰ ਆਗੂ ਹੈਗੇ ਆ ਉਹਨਾਂ ਨੂੰ ਦੁਬਾਰੇ ਤੋਂ ਐਡਜਸਟ ਕਰਨ ਦੀ ਲੋੜ ਹੈ। ਇਹ ਗੱਲਾਂ ਅੱਜ ਹੋਈਆਂ ਨੇ। ਦੇਖਦੇ ਹਾਂ ਕਿ ਕਿਵੇਂ ਚੀਜ਼ਾਂ ਹੋਣਗੀਆਂ। ਵਿਕੇ ਹਰੀ ਪ੍ਰਸਾਦ ਇਹ ਵੀ ਕਹਿ ਚੁੱਕੇ ਨੇ ਕਿ ਜਿਹੜੇ SC ST ਅਤੇ OBC ਹੈਗੇ ਉਹਨਾਂ ਨੂੰ 50% ਰਿਜ਼ਰਵੇਸ਼ਨ ਕਾਂਗਰਸ ਦੇ ਕਿਤੇ ਨਾ ਕਿਤੇ ਫਰੰਟਲ ਆਰਗੇਨਾਈਜੇਸ਼ਨਾਂ 'ਚ ਦਿੱਤਾ ਜਾਊਗਾ। ਯਾਨੀ ਕਿ ਜਿਹੜਾ ਨਵਾਂ PCC ਪ੍ਰਧਾਨ ਬਣੂਗਾ, ਜੇ ਉਹ OBC ਵਰਗ ਤੋਂ ਜਾਂ SC ST ਵਰਗ ਤੋਂ ਹੋਵੇ, ਇਹ ਤੁਹਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਤੇ OBC ਜਿਹੜੇ ਹੋਰ ਵੀ ਫਰੰਟਲ ਆਰਗੇਨਾਈਜੇਸ਼ਨ ਹੈ, ਉਹਨਾਂ ਤੋਂ ਵੀ ਤੁਹਾਨੂੰ ਬੰਦੇ ਅੱਗੇ ਆਉਂਦੇ ਹੋਏ ਦਿਖਣਗੇ। ਤੇ ਇਸੇ ਗੱਲ ਤੇ ਹੀ ਲਗਾਤਾਰ ਰਾਹੁਲ ਗਾਂਧੀ ਵੀ ਮੱਥਾ ਮਾਰ ਰਹੇ ਨੇ, ਹੋਰ ਵੀ ਲੋਕ ਮੱਥਾ ਮਾਰ ਰਹੇ ਨੇ। ਮੈਨੂੰ ਲੱਗਦਾ ਕਿ ਇਸੇ ਚੀਜ਼ ਤੇ ਹੀ ਅੱਗੇ ਪਾਰਟੀ ਵਧੂਗੀ। ਨਾਂ ਬਹੁਤ ਨੇ, ਜਿਵੇਂ ਰਣਦੀਪ ਸਰਜੇਵਾਲਾ ਦਾ ਨਾਂ ਵੀ ਚੱਲ ਰਿਹਾ ਹੈਗਾ, ਵਰੁਣ ਮਲਾਣਾ ਦਾ ਵੀ ਨਾਂ ਚੱਲ ਰਿਹਾ ਹੈਗਾ, ਅਸ਼ੋਕ ਅਰੋੜੇ ਦਾ ਨਾਂ ਚੱਲ ਰਿਹਾ, ਰਾਵਦਾਨ ਸਿੰਘ, ਗੀਤਾ ਭੁੱਕਲ, ਦਪਿੰਦਰ ਹੁੱਡਾ, ਜਤਿੰਦਰ ਭਾਰਦਵਾਜ, ਕਿੰਨੇ ਹੀ ਨਾਂ ਲੈ ਲਓ। ਇਹਨਾਂ ਸਾਰਿਆਂ ਨਾਲ ਹੀ ਗੱਲਬਾਤ ਹੋਈ ਹੈ ਤੇ ਸਾਰਿਆਂ ਦੇ ਨਾਂ ਹੀ ਤੁਸੀਂ ਕਹਿ ਸਕਦੇ ਹੋ ਕਿ ਅੱਗੇ ਨੇ। ਪਰ ਮੈਨੂੰ ਲੱਗਦਾ ਕਿ ਕਿਸੇ ਦਲਿਤ ਨੂੰ ਜਾਂ OBC ਨੂੰ ਹੀ ਜਿਹੜੀ ਪਾਰਟੀ ਹੈ ਉਹ ਪਾਰਟੀ ਪ੍ਰਧਾਨ ਬਣਾਊਗੀ ਸੂਬੇ ਦਾ। ਹੁਣ ਦੇਖਦੇ ਹਾਂ ਕਿ ਕਿਹਦਾ ਨੰਬਰ ਲੱਗਦਾ ਗਾ। ਤੇ ਇਸ ਵਾਰ ਬਜਟ ਸੈਸ਼ਨ ਤੋਂ ਪਹਿਲਾਂ ਕਾਂਗਰਸ ਨੂੰ ਲੀਡਰ ਆਫ ਆਪੋਜੀਸ਼ਨ ਆਪਣਾ ਵਿਧਾਨ ਸਭਾ ਦੇ ਵਿੱਚ ਬਣਾਉਣਾ ਪਊਗਾ। ਜੀ, ਜੇਕਰ ਪਾਰਟੀ ਸੱਤਾ ਦੇ ਵਿੱਚ ਹੋਵੇ ਤਾਂ ਪ੍ਰਧਾਨ ਦੀ ਬੁੱਕਤ ਇੰਨੀ ਨਹੀਂ ਹੁੰਦੀ, ਪਰ ਜੇਕਰ ਪਾਰਟੀ ਕਿਸੇ ਸੂਬੇ 'ਚ ਸੱਤਾ ਤੋਂ ਬਾਹਰ ਹੋਵੇ ਤੇ ਉੱਥੇ ਦੀ ਪ੍ਰਧਾਨਗੀ ਕਿਸੇ ਨੂੰ ਮਿਲ ਜਾਵੇ ਤਾਂ ਫਿਰ ਉਹ ਆਪਣੇ ਆਪ ਨੂੰ ਬਣਿਆ ਤਣਿਆ ਮੁੱਖ ਮੰਤਰੀ ਦੇਖਦਾ ਹੈ। ਸੋ ਦੇਖਦੇ ਹਾਂ ਹੁਣ ਇਹ ਵਾਲਾ ਮਾਣ ਕਿਹਨੂੰ ਹਾਸਲ ਹੁੰਦਾ ਹੈ। ਪਰ ਅੱਗੇ ਚੱਲੀਏ, ਪੰਜਾਬ ਦੇ ਵਿੱਚ ਜਿਹੜਾ ਸਰਦ ਰੁੱਤ ਦਾ ਇਜਲਾਸ ਸੀ ਉਹ ਤਾਂ ਗਾਇਬ ਹੀ ਹੋ ਗਿਆ, ਉੜ ਗਿਆ। ਪਰ ਹੁਣ ਬਜਟ ਇਜਲਾਸ ਆਉਣ ਵਾਲਾ ਹੈ ਜੀ। ਕਦੋਂ ਤੱਕ ਹੋਊਗਾ ਬਜਟ ਇਜਲਾਸ? ਕੋਈ ਗਵਰਨਰ ਸਾਹਿਬ ਨੇ ਦਿੱਤੀਆਂ ਨੇ ਡਾਇਰੈਕਸ਼ਨਸ? ਦੇਖੋ ਜੀ, ਗਵਰਨਰ ਸਾਹਿਬ ਨੇ ਸਿਰਫ ਡਾਇਰੈਕਸ਼ਨਾਂ ਦਿੱਤੀਆਂ ਨੇ, ਸਰਕਾਰ ਡੇਟ ਅਨਾਉਂਸ ਕਰੂਗੀ। ਪਰ ਸਰਕਾਰ ਤੇ ਪ੍ਰੈਸ਼ਰ ਪਾਇਆਗਾ ਕਿ ਤੁਸੀਂ ਬਈ ਜਲਦ ਤੋਂ ਜਲਦ ਜਿਹੜੀ ਹੈਗਾ ਬਜਟ ਸੈਸ਼ਨ ਬੁਲਾਉਣ ਦੀ ਤਿਆਰੀ ਸ਼ੁਰੂ ਕਰੋ ਤੇ ਡੇਟ ਅਨਾਉਂਸ ਕਰੋ। ਤੇ ਸਰਕਾਰ ਨੇ ਵੀ ਮੰਨਿਆਗਾ ਕਿ ਅਸੀਂ ਜਲਦ ਤੋਂ ਜਲਦ ਕਿਤੇ ਨਾ ਕਿਤੇ ਡੇਟ ਅਨਾਉਂਸ ਕਰ ਦਿੰਨੇ ਆ। ਪਿਛਲੀ ਵਾਰ ਆਪਾਂ, ਤੁਸੀਂ ਯਾਦ ਕਰੋ ਕਿ 2024 'ਚ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਜਿਹੜਾ ਬਜਟ ਸੈਸ਼ਨ ਸੀਗਾ ਉਹ ਰਿਹਾ ਹੈਗਾ। ਤੇ 5 ਮਾਰਚ ਨੂੰ ਪੰਜਾਬ ਦਾ ਪਿਛਲੇ ਸਾਲ 2024 'ਚ ਬਜਟ ਪੇਸ਼ ਕਰ ਦਿੱਤਾ ਗਿਆ ਸੀਗਾ। ਪਰ ਇਸ ਵਾਰ ਤਾਂ 5 ਮਾਰਚ ਦਾ ਅੱਜ ਆਪਾਂ ਬੁਲੇਟਿਨ ਤੇ ਗੱਲ ਹੀ ਕਰ ਰਹੇ ਹਾਂ ਤੇ ਹਜੇ ਤੱਕ ਤਾਂ ਡੇਟ ਵੀ ਅਨਾਉਂਸ ਨਹੀਂ ਹੋਈ ਹੈ। ਤੇ ਇਹ ਲੇਟ ਲਤੀਫੀ ਆਪਾਂ ਨੂੰ ਸਮਝ ਆ ਰਹੀ ਹੈਗੀ ਆ। ਤੇ ਜਿਹੜੀ ਇੱਕ ਹਿਸਾਬ ਨਾਲ ਤੁਸੀਂ ਲਾਓ ਕਿ
ਸਾਰਾ ਧਿਆਨ ਭਗਵੰਤ ਮਾਨ ਹੋਰਾਂ ਨੇ ਕਿਸੇ ਹੋਰ ਪਾਸੇ ਲਾਇਆ ਹੋਇਆ ਹੈ। ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਸੈਸ਼ਨਾਂ ਤੇ ਉਹਨਾਂ ਨੇ ਕੋਈ ਉਹਨਾਂ ਦਾ ਧਿਆਨ ਨਹੀਂ ਹੈਗਾ। ਇਸ ਕਰਕੇ ਉਹਨਾਂ ਦੀ ਕਿਰਕਰੀ ਵੀ ਹੋ ਰਹੀ ਹੈ। ਤੁਹਾਡੇ ਵਰਗੇ ਸਾਡੇ ਵਰਗੇ ਪੱਤਰਕਾਰ ਲਗਾਤਾਰ ਹਰ ਰੋਜ਼ ਹੀ ਕਹਿ ਰਹੇ ਨੇ ਕਿ ਭਾਈ ਤੁਸੀਂ ਜਿਹੜੇ ਤੁਹਾਡੇ ਵਿਧਾਨ ਸਭਾ ਵਾਲੀ ਡਿਊਟੀਆਂ ਹੈਗੀਆਂ ਉਹਨਾਂ ਨੂੰ ਕਿਉਂ ਭੁੱਲੀ ਬੈਠੇ ਹੋ। ਲੋਕਾਂ ਨੇ ਤੁਹਾਨੂੰ ਇਸ ਕਰਕੇ ਥੋੜੀ ਨਾ ਚੁਣ ਕੇ ਭੇਜਿਆ ਹੈਗਾ ਕਿ ਤੁਸੀਂ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਆਪਣੀ ਪਾਰਟੀ ਵਾਸਤੇ ਵੋਟਾਂ ਮੰਗੋ। ਤੁਹਾਨੂੰ ਇਸ ਕਰਕੇ ਚੁਣ ਕੇ ਭੇਜਿਆ ਹੈਗਾ ਕਿ ਤੁਸੀਂ ਜਿਹੜਾ ਸੂਬੇ ਦਾ ਕੰਮਕਾਜ ਹੈ ਉਹਨੂੰ ਅੱਗੇ ਵਧਾਓ, ਵਿਧਾਨ ਸਭਾ ਸੈਸ਼ਨ ਬੁਲਾਓ ਤੇ ਬਜਟ ਨੂੰ ਟਾਈਮਲੀ ਪੇਸ਼ ਕਰੋ। ਹਜੇ ਤੱਕ ਦੇਖੋ ਲੇਟ ਹੋਈ ਜਾ ਰਿਹਾ ਤੇ ਇਹ ਮੈਨੂੰ ਲੱਗਦਾ ਕਿ ਇਹਦੇ ਤੇ ਮਾਨ ਸਰਕਾਰ ਨੂੰ ਸੋਚਣਾ ਸਮਝਣਾ ਪਊਗਾ ਤੇ ਇਸ ਕਿਸਮ ਦੀ ਲੇਟ ਲਤੀਫੀ ਉਹ ਗਲਤ ਮੈਸੇਜ ਜ਼ਰੂਰ ਦਿੰਦੀ ਹੈ। ਜੀ ਇਹ ਤਾਂ ਹੈ, ਜਿੰਨੀ ਲੇਟ ਲਤੀਫੀ ਹੋਊਗੀ ਉਨਾ ਹੀ ਬਜਟ ਲੇਟ ਹੋਊਗਾ, ਬਜਟ ਤੇ ਘੱਟ ਬਹਿਸ ਹੋਊਗੀ। ਪਰ ਅੱਗੇ ਚੱਲੀਏ, ਕਿਸਾਨਾਂ ਨੇ 5 ਤਰੀਕ ਯਾਨੀ ਕਿ ਅੱਜ ਦੀ ਕਾਲ ਦਿੱਤੀ ਹੋਈ ਸੀ ਕਿ ਚੰਡੀਗੜ੍ਹ ਵੱਲ ਕੂਚ ਕਰਨੀ ਹੈ, ਬਹੁਤ ਸਾਰੀਆਂ ਮੰਗਾਂ ਨੇ। ਉਸ ਤੋਂ ਪਹਿਲਾਂ ਹੀ ਕਿਸਾਨਾਂ ਦੀ ਮੀਟਿੰਗ ਜਦੋਂ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨਾਲ, ਤੇ ਬਹੁਤ ਸਾਰੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਸੀ। ਅੱਜ ਕਿੰਨੇ ਕੁ ਕਿਸਾਨ ਚੰਡੀਗੜ੍ਹ ਵਿੱਚ ਪਹੁੰਚ ਸਕੇ ਨੇ, ਕਿੰਨੇ ਕੁ ਰੋਕ ਲਏ ਗਏ ਨੇ, ਕੀ ਹੈ ਜੀ ਪੂਰੀ ਖਬਰ? ਦੇਖੋ ਜਿੰਨੀ ਮੇਰੀ ਜਾਣਕਾਰੀ ਹੈਗੀ ਆ, ਅੱਜ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਪਹੁੰਚ ਪਾਏ ਕਿਸਾਨ ਬਹੁਤ ਜ਼ਿਆਦਾ, ਤੇ ਕੁਛਾਂ ਨੇ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ, ਪੁਲਿਸ ਨੇ ਡਿਟੇਨ ਕਰ ਲਿਆ ਸੀ ਰੋਪੜ ਜ਼ਿਲ੍ਹੇ ਤੋਂ, ਕਿਉਂਕਿ ਰੋਪੜ ਪੰਜਾਬ ਦੇ ਨਾਲ ਹੀ ਲੱਗਦਾ, ਚੰਡੀਗੜ੍ਹ ਦੇ ਨਾਲ ਹੀ ਲੱਗਦਾ ਜ਼ਿਲ੍ਹਾ ਹੈਗਾ। ਉੱਥੋਂ ਕਿਸਾਨ ਆਏ ਸੀਗੇ, ਉਹਨਾਂ ਦੀ 15 ਟਰੈਕਟਰ ਟਰਾਲੀ ਕਬਜ਼ੇ 'ਚ ਲੈ ਲਏ ਗਏ ਸੀਗੇ ਤੇ 100 ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਸੀਗਾ। ਸੀਸੀਟੀਵੀ ਕੈਮਰੇ ਲਗਾਤਾਰ ਟਰੈਕਿੰਗ, ਈਵਨ ਚੰਡੀਗੜ੍ਹ ਦੇ ਵਿੱਚ ਅੱਜ ਤਾਂ ਗੱਡੀਆਂ ਵਾਲਿਆਂ ਨੂੰ ਰੋਕ ਕੇ ਉਹਨਾਂ ਤੋਂ ਆਈ ਕਾਰਡ ਦੇਖ ਕੇ ਐਂਟਰੀ ਦਿੱਤੀ ਜਾ ਰਹੀ ਸੀਗੀ। ਤੇ ਬਰਨਾਲੇ ਦੇ ਵਿੱਚ ਜਿਹੜਾ BKU ਗੁਰਾਹਾਂ ਦਾ ਜਿਹੜਾ ਸਭ ਤੋਂ ਵੱਡਾ ਜਿੱਥੇ ਮੰਨਿਆ ਜਾਂਦਾ ਹੈਗਾ ਮਾਲਵੇ ਤੋਂ, ਉਹਨੂੰ ਰੋਕ ਲਿਆ ਗਿਆ ਸੀਗਾ। ਉਗਰਾਹਾਂ ਹੋਰਾਂ ਨੂੰ ਆਪਾਂ ਨੂੰ ਪਤਾ ਕਿ ਡਿਟੇਨ ਕਰ ਰੱਖਿਆ ਸੀਗਾ। ਇਹ ਚੀਜ਼ਾਂ ਹਜੇ ਤੱਕ ਆਈਆਂ ਨੇ। ਪਹਿਲਾਂ ਆਪਾਂ ਜਿਹੜੀ SKM ਦੀਆਂ ਡਿਮਾਂਡਾਂ ਹੈਗੀਆਂ ਉਹਨਾਂ ਬਾਰੇ ਗੱਲ ਕਰ ਲੈਂਦੇ ਆ ਤੇ ਤੁਹਾਨੂੰ ਮਾੜਾ ਜਿਹਾ ਹਿਸਾਬ ਆਊਗਾ ਕਿ ਇਸ ਅੰਦੋਲਨ 'ਚ ਕਿੰਨਾ ਕੁ ਵਜ਼ਨ ਹੈਗਾ। ਜਿਵੇਂ ਪਹਿਲੀ ਡਿਮਾਂਡ ਤਾਂ ਉਹਨਾਂ ਦੀ ਇਹ ਹੈ ਕਿ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਸਰਕਾਰ ਕਿਸਾਨਾਂ ਨਾਲ ਸਬ ਕਮੇਟੀ ਬਣਾਵੇ। ਦੂਜਾ, ਅੰਦੋਲਨ 'ਚ ਮਾਰੇ ਗਏ ਕਿਸਾਨਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਨੌਕਰੀ ਅਤੇ ਮੁਆਵਜ਼ਾ ਦੇਵੇ। ਇਹ ਜਿਹੜੀ ਟੈਕਨੀਕਲੀ ਮੈਂ ਇਸ ਡਿਮਾਂਡ ਨੂੰ ਪਹਿਲਾਂ ਇਹ ਦੇਖਦਾ ਕਿ ਪਹਿਲਾਂ ਤੁਸੀਂ ਸੈਂਟਰ ਤੋਂ ਡਿਮਾਂਡ ਕਰੋ, ਕਿਉਂਕਿ ਤੁਹਾਡਾ ਪਿਛਲਾ ਜਿਹੜਾ ਧਰਨਾ ਸੀਗਾ ਉਹ ਸੈਂਟਰ ਦੇ ਖਿਲਾਫ ਸੀਗਾ, BJP ਦੇ ਖਿਲਾਫ, ਮੋਦੀ ਗਵਰਨਮੈਂਟ ਦੇ ਖਿਲਾਫ, ਤੇ ਉਹਨਾਂ ਤੋਂ ਇਹ ਡਿਮਾਂਡ ਹੋਣੀ ਚਾਹੀਦੀ ਦੂਜੀ। ਤੇ ਤੁਸੀਂ ਉਹ ਜਿਹੜਾ ਅੰਦੋਲਨ ਚੱਲ ਵੀ ਰਿਹਾ ਹੈਗਾ ਸ਼ੰਭੂ ਬਾਰਡਰ, ਖਨਾਰੀ ਬਾਰਡਰ ਤੇ, ਉਹ ਕਿਸਾਨ ਸੈਂਟਰ ਗਵਰਨਮੈਂਟ ਤੋਂ ਡਿਮਾਂਡ ਕਰ ਰਹੇ ਨੇ, ਪਰ ਇਹ ਵਾਲੇ ਪੰਜਾਬ ਸਰਕਾਰ ਤੋਂ ਡਿਮਾਂਡ ਕਰ ਰਹੇ ਨੇ। ਖੈਰ ਅਗਲੀ ਮੈਂ ਦੇਖੋ ਆਪਾਂ ਕਿਸੇ ਵੀ ਅੰਦੋਲਨ ਦੇ ਖਿਲਾਫ ਨਹੀਂ ਆ, ਬਲਕਿ ਅੱਜ ਜਿਹੜਾ ਡੈਮੋਕ੍ਰੈਟਿਕ ਰਾਈਟ ਕਿਸਾਨਾਂ ਦਾ ਕਿਤੇ ਨਾ ਕਿਤੇ ਖੋਹਣ ਦੀ ਕੋਸ਼ਿਸ਼ ਹੋਈ ਉਹਦੇ ਆਪਾਂ ਖਿਲਾਫ ਆ। ਆਪਾਂ ਲਗਾਤਾਰ ਕਹਿੰਦੇ ਆ ਕਿ ਕਿਸਾਨਾਂ ਨੂੰ ਪੂਰਾ ਹੱਕ ਹੈ ਕਿ ਉਹ ਅੰਦੋਲਨ ਕਰਨ। ਅੱਜ ਜਿਹੜਾ ਪੁਲਿਸੀਆ ਕਾਰਵਾਈ ਉਹਨਾਂ ਤੇ ਕੀਤੀ ਗਈ ਹੈਗੀ, ਮੈਂ ਤਾਂ ਉਹਦੀ ਨਿਖੇਧੀ ਕਰਦਾ ਤੇ ਮੈਂ ਇਹ ਵੀ ਕਹਿੰਦਾ ਕਿ ਇਹ ਬਹੁਤ ਗਲਤ ਹੋਇਆ। ਕਿਸਾਨਾਂ ਨੂੰ ਜੇ ਉਹ ਇਜਲਾਸ ਜਾਂ ਫਿਰ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀਗੇ ਤੇ 34 ਸੈਕਟਰ ਦਾ ਗਰਾਊਂਡ ਖਾਲੀ ਸੀ, ਤੁਸੀਂ ਦੇ ਦਿੰਦੇ। ਉੱਥੇ ਤੁਸੀਂ ਮੇਲੇ ਵਗੈਰਾ ਲਾਉਣ ਨੂੰ ਵੀ ਤਾਂ ਗਰਾਊਂਡ ਦਿੰਦੇ ਹੋ। ਉੱਥੇ ਫੁਕਰੀ ਜਨਤਾ ਗੇੜੇ ਖਾ ਕੇ ਜਿਹੜੇ ਝੂਲੇ ਹੁੰਦੇ ਨੇ ਮੇਲੇ ਦੇ ਵਿੱਚ, ਉਹ ਉੱਥੇ ਫਿਰਦੇ ਨੱਚਦੇ ਫਿਰਦੇ ਰਹਿੰਦੇ ਨੇ। ਜੇ 5-7 ਦਿਨ ਉੱਥੇ ਕਿਸਾਨ ਆਪਣਾ ਇਜਲਾਸ ਕਰ ਲੈਂਦੇ ਆ, ਅੰਦੋਲਨ ਕਰ ਲੈਂਦੇ, ਕੀ ਵਿਗੜ ਜਾਣਾ ਸੀਗਾ ਚੰਡੀਗੜ੍ਹ ਦਾ? ਕਿ ਚੰਡੀਗੜ੍ਹ ਦਾ ਕੁਝ ਲੈ ਕੇ ਭੱਜਦੇ ਸੀਗੇ ਪੰਜਾਬ ਦੇ ਕਿਸਾਨ? ਇਹ ਮੈਨੂੰ ਲੱਗਦਾ ਕਿ ਇਹ ਕੁਝ ਚੀਜ਼ਾਂ ਨੇ। ਤੇ ਚੰਡੀਗੜ੍ਹ ਤਾਂ ਖੁਦ ਪੰਜਾਬ ਦੇ ਕਿਸਾਨਾਂ ਦਾ ਹੀ ਹੈ, ਉਹਨਾਂ ਦੀ ਜ਼ਮੀਨ ਤੇ ਹੀ ਵਸਿਆ ਹੋਇਆ। ਇਹ ਤਾਂ ਹੈ ਨਹੀਂ ਕਿ ਕੋਈ ਪੁਰਾਣੇ ਮੁਲਕ, ਕੋਈ ਬਗਾਨੇ ਮੁਲਕ ਜਾ ਕੇ ਉਹ ਅੰਦੋਲਨ ਕਰਨ ਦੀ ਡਿਮਾਂਡ ਮੰਗ ਰਹੇ ਸੀਗੇ। ਤੇ ਇਹ ਚੀਜ਼ਾਂ ਨੇ। ਤੇ ਦੂਜਾ, ਅੱਛਾ ਮੈਂ ਡਿਮਾਂਡਾਂ ਬਾਰੇ ਗੱਲ ਕਰ ਰਿਹਾ ਸੀ, ਸੋਰੀ, ਮੈਂ ਪਹਿਲਾਂ ਇਹ ਮੇਰੀ ਪੋਜੀਸ਼ਨ ਕਲੀਅਰ ਕੀਤੀ ਕਿ ਕਿਸਾਨਾਂ ਨੂੰ ਧਰਨਾ ਕਰਨ ਤੋਂ ਰੋਕਣਾ ਗਲਤ ਹੈਗਾ ਸਰਕਾਰ ਦਾ, ਤੇ ਇਹ ਜਿਹੜੀ ਪੁਲਿਸੀਆ ਕਾਰਵਾਈ ਇਹਦੀ ਵੀ ਮੈਂ ਨਿਖੇਧੀ ਕਰਦਾ। ਤੀਜੀ ਡਿਮਾਂਡ ਸੀਗੀ ਸਰਕਾਰੀ ਡਿਪਾਰਟਮੈਂਟਾਂ ਦੀ ਤਰਜ਼ ਤੇ ਕਿਸਾਨਾਂ ਦੇ ਨਾਬਾਰਡ ਲੋਨ ਵਾਸਤੇ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਜਾਵੇ। ਇਹ ਜਾਇਜ਼ ਮੰਗ ਹੈ, ਇਹਦੇ ਤੇ ਮੇਰੀ ਵੀ ਸਹਿਮਤੀ ਹੈ ਕਿ ਇਹ ਹੋਵੇ। 1 ਜਨਵਰੀ 2023 ਤੋਂ ਸਰਹੰਦ ਫੀਡਰ ਨਹਿਰ ਤੇ ਲੱਗੀ ਮੋਟਰਾਂ ਦੇ ਬਿੱਲ ਮਾਫ ਕਰਨਾ। ਜਨਵਰੀ 2024 ਤੋਂ 13 ਫਰਵਰੀ 2024 ਤੱਕ ਪਿੰਡ ਕੇਸ ਫ੍ਰੀ ਜ਼ਮੀਨ ਵੰਡਣਾ। ਆਵਾਰਾ ਪਸ਼ੂਆਂ ਅਤੇ ਕੁੱਤਿਆਂ ਬਾਰੇ ਸਰਕਾਰ ਕੋਈ ਸਮਾਧਾਨ ਕੱਢੇ। ਪਸ਼ੂ ਫਸਲਾਂ ਦਾ ਨੁਕਸਾਨ ਕਰ ਦਿੰਦੇ ਨੇ, ਇਸ ਕਰਕੇ ਕਿਸਾਨਾਂ ਨੂੰ ਰਾਈਫਲ ਲਾਇਸੈਂਸ ਦੇਵੇ ਜਿਹੜੀ ਸਰਕਾਰ ਹੈ। ਪ੍ਰੀਪੇਡ ਬਿਜਲੀ ਮੀਟਰ ਅਸੀਂ ਨਹੀਂ ਲਵਾਵਾਂਗੇ। ਕਿਸਾਨਾਂ ਦੀ ਜਿਹੜੀ ਨੈਨੋ ਪੈਕੇਜਿੰਗ ਅਤੇ ਹੋਰ ਦੂਜੇ ਪ੍ਰੋਡਕਟ ਨੇ ਉਹਨਾਂ ਦੀ ਜਬਰਨ ਆਪੂਰਤੀ ਤੇ
ਕਿਤੇ ਨਾ ਕਿਤੇ ਪ੍ਰਤੀਬੰਧ ਲੱਗੇ, ਬੈਨ ਲੱਗੇ, ਬਾੜ ਕਾਰਨ ਗੰਨੇ ਦੀ ਫਸਲ ਦਾ ਨੁਕਸਾਨ ਹੋਇਆਗਾ ਉਹਦਾ ਮੁਆਵਜ਼ਾ ਦਿੱਤਾ ਜਾਵੇ। ਇਸ ਕਿਸਮ ਦੀਆਂ ਡਿਮਾਂਡਾਂ, ਫਸਲਾਂ ਤੇ ਐਮਐਸਪੀ ਦੀ ਲੀਗਲ ਗਰੰਟੀ ਮਿਲੇ, ਇਹ ਤਾਂ ਕੇਂਦਰ ਤੋਂ ਡਿਮਾਂਡ ਬਣਦੀ ਹੈਗੀ, ਪੰਜਾਬ ਸਰਕਾਰ ਤੋਂ ਡਿਮਾਂਡ ਨਹੀਂ ਬਣਦੀ ਹੈਗੀ। ਇੱਕ ਤਾਂ ਇਹ, ਤੇ ਇੱਕ 13ਵੀਂ ਡਿਮਾਂਡ ਸੀਗੀ ਕ੍ਰਿਸ਼ੀ ਮਾਰਕੀਟਿੰਗ ਪਾਲਿਸੀ ਦੇ ਡਰਾਫਟ ਨੂੰ ਰੱਦ ਕੀਤਾ ਜਾਵੇ, ਉਹ ਤਾਂ ਰੱਦ ਕਰ ਹੀ ਦਿੱਤਾ ਹੈ ਪੰਜਾਬ ਸਰਕਾਰ ਨੇ। ਇਸ ਕਰਕੇ ਮੈਂ ਕਹਿ ਰਿਹਾਗਾ ਕਿ ਤੁਸੀਂ ਇਸ ਅੰਦੋਲਨ, ਦੇਖੋ ਕਿਸਾਨਾਂ ਨਾਲ ਧੱਕਾ ਹੋਇਆਗਾ, ਇਸ ਗੱਲ ਤੇ ਆਪਾਂ ਖੜੇ ਆ। ਭਗਵੰਤ ਮਾਨ ਨੇ ਜਿਸ ਹਿਸਾਬ ਨਾਲ ਬਦਤਮੀਜ਼ੀ ਕੀਤੀ ਹੈਗੀ ਕਿਸਾਨਾਂ ਨਾਲ, ਉਹ ਉਸ ਦੇ ਮਾਮਲੇ ਦੇ ਵਿੱਚ ਵੀ ਆਪਾਂ ਇਹ ਜਿਹੜਾ ਐਸਕੇਐਮ ਹੈਗਾ, ਲੈਫਟ ਵਾਲੀ ਪਾਰਟੀਆਂ ਦਾ ਜਿਹੜੇ ਚੋਣ ਲੜਦੇ ਨੇ, ਜਾਂ ਫਿਰ ਆਪਾਂ ਕਹੀਏ ਕਿ ਰਾਜੇਵਾਲ ਹੋਰਾਂ ਦਾ ਜਾਂ ਉਗਰਾਂ ਹੋਰਾਂ ਦਾ, ਜਿਹੜੇ ਕਿ ਖਨੌਰੀ ਅਤੇ ਸੰਭੂ ਬਾਰਡਰ ਤੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲਿਆ ਉਹਦੇ ਸ਼ਾਮਿਲ ਨਹੀਂ ਹਨ। ਇਹਨਾਂ ਦੀ ਡਿਮਾਂਡਾਂ ਦੇ ਬਾਰੇ ਗੱਲ ਕਰੀਏ ਤਾਂ ਬੜਾ ਮੈਨੂੰ ਹੈਰਾਨੀ ਹੁੰਦੀ ਹੈ। 13 ਡਿਮਾਂਡਾਂ ਚੋਂ 8-9 ਡਿਮਾਂਡਾਂ ਤਾਂ ਇਦਾਂ ਦੀਆਂ ਹੈਗੀਆਂ ਜਿਹੜੀ ਮਤਲਬ ਸੂਬੇ ਦੀ ਸਰਕਾਰ ਤੋਂ ਬਣਦੀਆਂ ਹੀ ਨਹੀਂ ਕਰਨੀਆਂ, ਉਹ ਕੇਂਦਰ ਸਰਕਾਰ ਦੇ ਤੋਂ ਕਰਨੀਆਂ ਬਣਦੀਆਂ ਨੇ। ਪਰ ਖੈਰ ਚਲੋ, ਅੱਡ-ਅੱਡ ਕਿਸਮ ਦੇ ਨੈਰੇਟਿਵ ਹੁੰਦੇ ਨੇ। ਮੈਂ ਲਗਾਤਾਰ ਪੈਜੈਂਟ ਅੰਦੋਲਨ, ਕਿਸਾਨ ਅੰਦੋਲਨਾਂ ਤੇ ਲਿਖਦਾ ਰਹਿੰਦਾ, ਇਸ ਕਰਕੇ ਮੈਂ ਤਾਂ ਇਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰਦਾ ਹੈਗਾ ਤੇ ਇਹਨਾਂ ਦੇ ਚੰਗੇ ਪੱਖਾਂ ਨੂੰ ਵੀ ਉਭਾਰਦਾ ਹੈਗਾ। ਇਸ ਕਰਕੇ ਮੈਨੂੰ ਲੱਗਿਆ ਕਿ ਇਹਦਾ ਵੀ, ਜਿਵੇਂ ਆਪਾਂ ਡੱਲੇਵਾਲ ਦੀ ਭੁੱਖ ਹੜਤਾਲ ਦਾ ਕ੍ਰਿਟੀਕਲ ਐਨਾਲਿਸਿਸ ਕਈ ਵਾਰ ਕਰ ਚੁੱਕੇ ਹੈਗੇ, 2-3 ਵਾਰ ਮੈਂ ਕਹਿ ਚੁੱਕਿਆ ਹਾਂ ਕਿ ਇਹ ਕਿੱਦਾਂ ਦੀ ਭੁੱਖ ਹੜਤਾਲ ਚੱਲ ਰਹੀ ਹੈ, ਜਿਹਦੇ ਤੇ ਬੰਦੇ ਦੇ ਦਿਨ ਲਗਾਤਾਰ ਵਧੀ ਜਾ ਰਹੇ ਨੇ, ਤੇ ਅੱਜ 100ਵਾਂ ਦਿਨ ਸੀਗਾ, ਉਸ ਬਾਰੇ ਵੀ ਆਪਾਂ ਕ੍ਰਿਟੀਕਲ ਰਹਿੰਦੇ ਆ। ਤੇ ਡਿਮਾਂਡ ਜਿਹੜੀਆਂ ਹੈਗੀਆਂ ਉਹ ਜਾਇਜ਼ ਨੇ, ਪਰ ਜਿਹੜਾ ਅੰਦੋਲਨਾਂ ਨੂੰ ਚਲਾਉਣ ਦਾ ਤਰੀਕਾ ਹੈਗਾ, ਜਾਂ ਤੁਸੀਂ ਉਹ ਕਿਸ ਕਿਸਮ ਨਾਲ ਅੱਗੇ ਵਧਣਗੇ, ਜਾਂ ਕਿਵੇਂ ਤੁਸੀਂ ਚੀਜ਼ਾਂ ਕਰੋਗੇ, ਉਹਦੇ ਤੇ ਮਤਲਬ ਚੀਜ਼ਾਂ ਹੋ ਸਕਦੀਆਂ ਨੇ। ਹਾਲਾਂਕਿ ਅੱਜ ਕੱਲ੍ਹ ਕਿਸਾਨਾਂ ਦੇ ਉਲਟ ਪੱਤਰਕਾਰਾਂ ਦਾ ਇੱਕ ਪੂਰਾ ਗਰੁੱਪ ਹੀ ਉਹਨਾਂ ਦੇ ਉਲਟ ਬੋਲਣ ਤੇ ਲੱਗਿਆ ਹੋਇਆ ਹੈਗਾ। ਇਸ ਕਰਕੇ ਕਈ ਵਾਰ ਮੈਂ ਵੀ ਆਪਣੇ ਆਪ ਨੂੰ ਇਹ ਸੋਚਦਾਗਾ ਕਿ ਥੋੜਾ ਘੱਟ ਹੀ ਕ੍ਰਿਟੀਸਾਈਜ਼ ਕੀਤਾ ਜਾਵੇ ਕਿਸਾਨਾਂ ਨੂੰ, ਕਿਉਂਕਿ ਸਰਕਾਰਾਂ ਨੇ ਸਾਰਾ ਹੀ ਸਿਸਟਮ ਕਿਸਾਨਾਂ ਦੇ ਉਲਟ ਕੀਤਾ ਹੋਇਆ ਹੈ, ਉਹਨਾਂ ਦੇ ਖਿਲਾਫ ਨੈਰੇਟਿਵ ਬਣਾਉਣ ਤੇ ਲੱਗਿਆ ਹੋਇਆ ਹੈਗਾ। ਮੈਂ ਕਦੇ ਵੀ ਜਿਹੜਾ ਕਿਸਾਨ ਹੈ, ਆਮ ਕਿਸਾਨ ਹੈ, ਉਹਦੇ ਖਿਲਾਫ ਕੋਈ ਵੀ ਮੈਂ ਗੱਲ ਨਹੀਂ ਕਹਿੰਦਾ। ਜਿਹੜੀ ਲੀਡਰਸ਼ਿਪ ਹੈ, ਜਿਹੜਾ ਅਗਵਾਈ ਕਰ ਰਹੀ ਹੈ, ਕਿਸੇ ਵੀ ਮੂਵਮੈਂਟ ਨੂੰ ਲੀਡ ਕਰ ਰਹੀ ਹੈ, ਉਹਦੇ ਐਕਟਸ ਤੇ ਉਹ ਕਿਸ ਕਿਸਮ ਦੇ ਐਕਸ਼ਨ ਕਰ ਰਹੀ ਹੈ, ਕੀ ਕਰ ਰਹੀ ਹੈ, ਉਹਦੇ ਤੇ ਆਪਾਂ ਜ਼ਰੂਰ ਆਪਣੀ ਟਿੱਪਣੀ ਜ਼ਰੂਰ ਕਰਦੇ ਹੈਗੇ ਆ। ਇਹ ਮੈਨੂੰ ਲੱਗਦਾ ਗਾ ਇਹ ਤੇ ਇੰਪੋਰਟੈਂਟ ਵੀ ਹੈ ਜੀ। ਸੋ ਜੇਕਰ ਆਪਾਂ ਗੱਲ ਕਰਨੀ ਹੋਵੇ, 100 ਦਿਨ ਹੋ ਗਏ ਨੇ ਅੱਜ ਡੱਲੇਵਾਲ ਸਾਹਿਬ ਨੇ ਮਰਨ ਵਰਤ ਤੇ ਬੈਠਿਆ ਹੋਇਆ, ਅੱਜ ਉੱਥੇ ਸ਼ਾਇਦ ਕੋਈ ਇਵੈਂਟ ਵੀ ਰੱਖਿਆ ਗਿਆ ਸੀ, ਕੋਈ ਪ੍ਰੋਡਕਟਿਵ ਖਬਰ ਆਈ ਹੈ ਜੀ ਉਧਰੋਂ? ਨਹੀਂ, ਪ੍ਰੋਡਕਟਿਵ ਖਬਰ ਤਾਂ ਕੋਈ ਨਹੀਂ ਹੋਈ। ਉਹ ਜਯੰਤੀਆਂ ਮਨਾਉਣ ਤੇ ਲੱਗੇ ਹੋਏ ਨੇ। 8 ਮਾਰਚ ਨੂੰ ਉਹਨਾਂ ਨੇ ਮਹਿਲਾ ਕਿਸਾਨ ਦਿਵਸ ਮਨਾਉਣ ਦੀ ਗੱਲ ਕਹਿਤੀ। ਮਹਿਲਾ ਕਿਸਾਨ ਮਹਾਪੰਚਾਇਤ ਉੱਥੇ ਹੋਵੇਗੀ, ਯਾਨੀ ਕਿ ਜਿੰਨੇ ਵੀ ਇੰਪੋਰਟੈਂਟ ਡੇਜ਼ ਆ ਰਹੇ ਨੇ ਉਹ ਉਹਨਾਂ ਦੀ ਜਯੰਤੀਆਂ ਮਨਾਈ ਜਾਂਦੇ ਨੇ। ਤੇ 100ਵਾਂ ਦਿਨ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਭੁੱਖ ਹੜਤਾਲ ਹੈਗੀ ਉਹਦੇ 100 ਦਿਨ ਪੂਰੇ ਹੋ ਗਏ ਨੇ। ਉਸ ਦੇ ਸਨਮਾਨ ਦੇ ਵਿੱਚ ਪੂਰੇ ਮੁਲਕ ਭਰ ਇਹਨਾਂ ਨੇ ਦਾਅਵਾ ਕੀਤਾ ਕਿ ਪੂਰੇ ਮੁਲਕ ਭਰ 'ਚ, ਪਰ ਪੰਜਾਬ ਅਤੇ ਹਰਿਆਣੇ ਦੇ ਡੀਸੀ ਦਫ਼ਤਰਾਂ ਦੇ ਸਾਹਮਣੇ ਕਿਸਾਨਾਂ ਨੇ ਇੱਕ ਦਿਨ ਵਾਸਤੇ ਅੱਜ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਭੁੱਖ ਹੜਤਾਲ ਕੀਤੀ ਹੈਗੀ ਆ, ਸਿੰਬੋਲਿਕ ਸੋਲੀਡੈਰਿਟੀ ਦੇ ਵਿੱਚ ਕਿਤੇ ਨਾ ਕਿਤੇ ਡੱਲੇਵਾਲ ਸਾਹਿਬ ਹੋਣਾ ਦੀ। ਇਹ ਗੱਲ ਹੈਗੀ ਆ। ਬਾਕੀ ਤਾਂ ਕੋਈ ਅਪਡੇਟ ਤਾਂ ਹੈ ਨਹੀਂ, ਕਿਉਂਕਿ ਆਪਾਂ ਨੂੰ ਪਤਾ ਕਿ 19 ਮਾਰਚ ਦੀ ਮੀਟਿੰਗ ਤੈਅ ਕੀਤੀ ਗਈ ਹੋਈ ਹੈਗੀ ਆ। ਉਸ ਤੋਂ ਪਹਿਲਾਂ ਤਾਂ ਕੁਝ ਦੇਖਣ ਨੂੰ ਮਿਲ ਨਹੀਂ ਰਿਹਾ। ਇੱਕ ਵਰਡ ਮੈਂ ਗੁਰਪ੍ਰੀਤ ਅੱਜ ਜਨਤਾ ਨੂੰ ਦੱਸਣਾ ਚਾਹੁੰਦਾਗਾ, ਜੇ ਉਹ ਕਿਸੇ ਵੀ ਅੰਦੋਲਨ ਨੂੰ ਸਮਝਣਾ ਚਾਹੁੰਦੇ ਆ, ਚਾਹੇ ਉਹ 1984 ਤੋਂ ਬਾਅਦ ਦੇ ਜਿੰਨੇ ਅੰਦੋਲਨ ਹੋਣ, ਚਾਹੇ ਪੰਥਕ ਸਫੇ ਦੇ ਵਿੱਚ ਕੋਈ ਅੰਦੋਲਨ ਹੋ ਰਿਹਾ ਹੋਵੇ, ਜਾਂ ਫਿਰ ਆਪਾਂ ਕਹੀਏ ਕਿ ਕਿਸਾਨ ਅੰਦੋਲਨ ਹੋਵੇ, ਮਜ਼ਦੂਰਾਂ ਦਾ ਅੰਦੋਲਨ ਹੋਵੇ, ਛਾਤਰਾਂ ਦਾ, ਸਟੂਡੈਂਟਾਂ ਦਾ ਅੰਦੋਲਨ ਹੋਵੇ, ਕਿਸੇ ਦਾ ਵੀ ਅੰਦੋਲਨ ਹੋਵੇ, ਉਹਦੇ 'ਚ ਇੱਕ ਸ਼ਬਦ, 2-3 ਸ਼ਬਦ ਨੇ। ਇੱਕ ਹੁੰਦਾ ਪੇਸ਼ਕਾਰੀ, ਇੱਕ ਹੁੰਦਾ ਲਿਫਾਫੇਬਾਜ਼ੀ। ਦੇਖੋ, ਲਿਫਾਫੇਬਾਜ਼ੀ ਜਿੰਨੇ ਵੀ ਲੋਕ ਸਮਝਦਾਰ ਹੈਗੇ ਉਹਨਾਂ ਨੂੰ ਫੜ ਨਹੀਂ ਆਉਣੀ ਚਾਹੀਦੀ ਕਿ ਅੰਦੋਲਨ 'ਚ ਸੱਚੀ ਗੱਲ ਕੀ ਹੈ, ਮਤਲਬ ਜਿਹੜੀ ਆਪਾਂ ਕਹੀਏ ਕਿ ਮਜ਼ਬੂਤ ਚੀਜ਼ ਕੀ ਹੈ, ਲਿਫਾਫੇਬਾਜ਼ੀ ਕੀ ਹੈ। ਜਦੋਂ ਵੀ ਕੋਈ ਅੰਦੋਲਨ ਲਿਫਾਫੇਬਾਜ਼ੀ ਵਿੱਚ ਚਲਿਆ ਜਾਂਦਾ ਹੈਗਾ, ਉਹ ਕਿਤੇ ਨਾ ਕਿਤੇ ਮੋਟੇ ਤੌਰ ਤੇ ਉਸ ਮੂਵਮੈਂਟ ਉਸ ਕਿਸਮ ਦੀ ਮੂਵਮੈਂਟ ਦਾ ਨੁਕਸਾਨ ਕਰਦਾ ਹੈਗਾ। ਜਿਵੇਂ ਮੰਨ ਲਓ ਪੇਸ਼ਕਾਰੀ, ਮੰਨ ਲਓ ਕਿ ਕੋਈ ਗੱਲ ਹੈਗੀ ਆ, ਮੰਨ ਲਓ 100 ਕਿਸਾਨ ਇਕੱਠਾ ਹੋਏ ਜਾਂ 100 ਲੋਕ ਇਕੱਠਾ ਹੋਏ ਕਿਸੇ ਅੰਦੋਲਨ ਬਾਰੇ, ਤੇ ਉਹਦੇ 'ਚ ਉਹ ਪੇਸ਼ਕਾਰੀ ਇੱਦਾਂ ਦੀ ਕੀਤੀ ਜਾਵੇ ਕਿ ਪੂਰੇ ਮੁਲਕ ਦੇ ਕਿਸਾਨ ਅੰਦੋਲਨ ਕਰ ਰਹੇ ਨੇ, ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋ ਰਿਹਾ ਹੈਗਾ, ਤੇ ਅੰਦੋਲਨ ਕਿਸਾਨ ਉੱਥੇ ਹੋਣ 100, ਤੇ ਉਹਨੂੰ ਕਹਿੰਦੇ ਪੇਸ਼ਕਾਰੀ। ਤੁਸੀਂ ਲੋੜੋਂ ਵੱਧ ਮਸਾਲਾ ਲਾ ਕੇ ਆਪਣੀ ਚੀਜ਼ ਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ, ਠੀਕ ਹੈ। ਉਹ ਮੈਨੂੰ ਲੱਗਦਾ ਕਿ ਉਹ ਬਹੁਤ ਨੁਕਸਾਨ
ਹੁੰਦਾ ਹੈਗਾ ਤੇ ਲਫਾਫੇਬਾਜ਼ੀ ਬਾਰੇ ਵੀ ਕਲੀਅਰ ਹੀ ਹੈ ਕਿ ਤੁਸੀਂ ਮਤਲਬ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਤੇ ਜਿਹੜੇ ਦਾਅਵੇ ਕਰ ਰਹੇ ਹੋ ਉਹ ਬਹੁਤ ਵੱਡੇ ਕਰ ਰਹੇ ਹੋ ਤੇ ਉਹਨੇ ਵੱਡੇ ਚੀਜ਼ਾਂ ਹੁੰਦੀਆਂ ਨਹੀਂ, ਉਸ ਪੱਧਰ ਦੀਆਂ ਚੀਜ਼ਾਂ ਹੁੰਦੀਆਂ ਨਹੀਂ। ਇਹ ਕੁਝ ਚੀਜ਼ਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਜਦੋਂ ਸਿੱਖ ਜਾਣਗੇ, ਉੱਦਾਂ ਪੰਜਾਬ ਦੇ ਲੋਕ ਬਹੁਤ ਇਮੋਸ਼ਨਲ ਨੇ, ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਉਹ ਅੰਦੋਲਨਾਂ ਤੇ ਬਹੁਤ ਆਪਾਂ ਕਹੀਏ ਕਿ ਮੈਂ ਤਾਂ ਕਈ ਵਾਰ ਸ਼ਬਦ ਵਰਤਦਾ ਹੈਗਾ ਕਿ ਜਿਹੜਾ ਸੈਲਫ ਕ੍ਰਿਟਿਸਿਜ਼ਮ ਹੈਗਾ, ਯਾਨੀ ਕਿ ਤੁਸੀਂ ਖੁਦ ਆਪਣੀ ਚੀਜ਼ ਦਾ ਕ੍ਰਿਟਿਸਿਜ਼ਮ ਕਰਦੇ ਹੋ, ਖੁਦ ਆਪਣਾ ਵੀ ਕ੍ਰਿਟਿਸਿਜ਼ਮ ਕਰਦੇ ਹੋ ਤਾਂ ਕਿ ਅੱਗੇ ਵਧਿਆ ਜਾ ਸਕੇ, ਆਪਣੀ ਗਲਤੀ ਵੀ ਪਛਾਣ ਲਈ ਜਾਵੇ। ਤੇ ਉਹ ਉਸ 'ਚ ਪੰਜਾਬ ਦੇ ਲੋਕ ਪਿੱਛੇ ਨੇ, ਉਹ ਬਹੁਤ ਇਮੋਸ਼ਨਲ ਨੇ ਤੇ ਉਹ ਕਿਤੇ ਨਾ ਕਿਤੇ ਜਿਹੜਾ ਸੈਲਫ ਕ੍ਰਿਟਿਸਿਜ਼ਮ ਹੈਗਾ ਜਾਂ ਫਿਰ ਜਿਹੜਾ ਅੰਦੋਲਨਾਂ ਨੂੰ ਜਿਹੜੇ ਲੈਂਸ ਚੋਂ ਦੇਖਣਾ ਚਾਹੀਦਾ ਗਾ ਤੇ ਉਹਦੇ 'ਚ ਕੀ ਪੇਸ਼ਕਾਰੀ ਹੈਗੀ ਆ, ਕਿ ਉਹਦੇ 'ਚ ਗੱਪ ਹੈਗਾ, ਕੀ ਲਫਾਫੇਬਾਜ਼ੀ ਹੈ, ਉਹ ਨਹੀਂ ਪਛਾਣ ਪਾਉਂਦੇ। ਇਹਦੇ ਤੇ ਮੈਨੂੰ ਖਾਸਾ ਉਹ ਰਹਿੰਦਾ ਗਾ। ਤੇ ਪਰ ਖੈਰ ਇਹ ਤਾਂ ਇੱਕ ਪ੍ਰੋਸੈਸ ਹੁੰਦੀ ਹੈਗੀ ਆ। ਜਿਉਂ-ਜਿਉਂ ਪੰਜਾਬ 'ਚ ਅੰਦੋਲਨ ਅੱਗੇ ਵਧੀ ਜਾਣਗੇ, ਅੰਦੋਲਨ ਬਹੁਤ ਜ਼ਰੂਰੀ ਨੇ ਸਮਾਜ ਵਾਸਤੇ ਵੀ, ਉਸੇ ਹਿਸਾਬ ਨਾਲ ਜਿਹੜਾ ਲੋਕਾਂ ਦੀ ਜਿਹੜੀ ਪੋਲੀਟੀਕਲ ਸਮਝ ਹੈ ਅੰਦੋਲਨਾਂ ਬਾਰੇ ਉਹ ਵੀ ਵੱਧਦੀ ਜਾਊਗੀ। ਮੈਨੂੰ ਲੱਗਦਾ ਕਿ ਟਾਈਮ ਨਾਲ ਜਿਹੜੀਆਂ ਚੀਜ਼ਾਂ ਹੈਗੀਆਂ ਲੋਕਾਂ ਨੂੰ ਕਿਤੇ ਨਾ ਕਿਤੇ ਸਮਝ ਆਉਣ ਲੱਗ ਜਾਣਗੀਆਂ ਤੇ ਲੋਕ ਸਿਆਣੇ ਹੋ ਜਾਣਗੇ। ਜੀ, ਸੋ ਇਹਨਾਂ ਚੀਜ਼ਾਂ ਨੂੰ ਦੇਖਣ ਦੀ ਬਹੁਤ ਲੋੜ ਹੈ ਕਿਉਂਕਿ ਇੱਕ ਪਾਸੇ ਤਾਂ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਜਾਂਦਾ ਹੈ ਕਿ ਸਾਡੇ ਜਿਹੜਾ ਮਰਨ ਵਰਤ ਹੈ ਉਸ ਦਾ ਬਹੁਤ ਦੂਰ ਤੱਕ ਅਸਰ ਹੈ, ਪਰ ਦੂਸਰੇ ਪਾਸੇ ਤੁਹਾਨੂੰ ਮੀਟਿੰਗ ਦੇ ਲਈ ਵਿੱਚ ਮਹੀਨਾ ਪਾ ਕੇ ਅਗਲੀ ਤਰੀਕ ਦਿੱਤੀ ਜਾਂਦੀ ਹੈ। ਇਸ ਦਾ ਭਾਵ ਕਿ ਤੁਹਾਡੇ ਜਿਹੜਾ ਮਰਨ ਵਰਤ ਹੈ ਉਸ ਦਾ ਕੋਈ ਬਹੁਤਾ ਭਾਰ ਨਹੀਂ ਲਿਆ ਜਾ ਰਿਹਾ। ਉਹਨਾਂ ਨੂੰ ਪਤਾ ਹੈ ਕਿ ਇਹ ਵਿਅਕਤੀ ਕਿਤੇ ਨਹੀਂ ਜਾਣ ਵਾਲਾ, ਇਹ ਜਿੰਦਾ ਰੱਖਿਆ ਜਾ ਸਕਦਾ, ਇਸ ਨੂੰ ਕਿਸੇ ਵੀ ਤਰੀਕੇ ਅਸੀਂ ਬਚਾ ਲਵਾਂਗੇ ਤੇ ਇਸ ਅੰਦੋਲਨ ਨੂੰ ਬਹੁਤੀ ਅਹਿਮੀਅਤ ਨਹੀਂ ਦੇ ਰਹੇ ਹੋ। ਸੋ ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਸੋ ਪੂਨੀਆ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਾਰੀਆਂ ਖਬਰਾਂ ਦੀਆਂ, ਤੇ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਸੋ ਇੱਥੇ ਹੀ ਹੁੰਦਾ ਜੀ ਸਾਡਾ ਪ੍ਰੋਗਰਾਮ ਸਮਾਪਤ। ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਪ੍ਰੋਗਰਾਮ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।